ਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ ਨੰਬਰ 209 277 0113 ਦੇ ਉੱਤੇ, 2092770113 ਦੇ ਉੱਤੇ, ਅਤੇ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਆ ਉਹ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੇ ਸਵਾਦ ਪੀਜ਼ੇ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਮਿੰਟੂ ਜੀ ਸਿਲਸਿਲਾ ਸ਼ੁਰੂ ਕਰਦੇ ਹਾਂ। ਪੱਤਰਕਾਰ ਸੁਜਾਤ ਬੁਖਾਰੀ ਸਪੁਰਦੇ ਖਾਕ ਹੋਏ। ਬਹੁਤ ਮਾੜੀ ਘਟਨਾ ਵਾਪਰੀ ਹੈ ਕੱਲ। ਸੁਜਾਤ ਬੁਖਾਰੀ ਸਾਹਿਬ ਸੀਗੇ ਜਿਹੜੇ, ਉਹਨਾਂ ਨੂੰ ਏਦਾਂ ਕਹਿ ਲਈਏ ਕਿ ਪੱਤਰਕਾਰਤਾ ਦੀ ਉਹ ਸੰਸਥਾ ਸਨ। ਅਸਲ ਦੇ ਵਿੱਚ ਬਹੁਤ ਘੱਟ ਲੋਕ ਜਾਣਦੇ ਹੋਣੇ ਆ ਕਿ ਇਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਵੀ ਇੱਕ ਤਕੜੇ ਪੱਤਰਕਾਰ ਸੀਗੇ, ਔਰ ਇਹਨਾਂ ਦਾ ਇੱਕ ਭਰਾਤਾ ਨੇ ਬਸ਼ਰਤ ਬੁਖਾਰੀ, ਉਹ ਵੀ ਜਿਹੜੀ ਹੈਗੀ ਆ ਨਾ ਇੱਥੋਂ ਦੀ ਕਸ਼ਮੀਰ ਦੀ ਲੋਕਲ ਗੌਰਮੈਂਟ, ਇਹਦੇ ਵਿੱਚ ਕਾਨੂੰਨ ਮੰਤਰੀ ਆ। ਸੋ ਪਿਛੋਕੜ ਇਹਨਾਂ ਦਾ ਜਰਨਲਿਜ਼ਮ ਦੇ ਨਾਲ ਹੀ ਜੁੜਿਆ ਹੋਇਆ। ਸੋ ਬੁਖਾਰੀ ਸਾਹਿਬ ਨੂੰ ਤੁਹਾਨੂੰ ਪਤਾ ਹੀ ਆ ਕਿ ਕੱਲ ਗੋਲੀ ਮਾਰ ਦਿੱਤੀ ਗਈ ਸੀਗੀ, ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਸਾਰਿਆਂ ਨੇ ਅਫਸੋਸ ਪ੍ਰਗਟਾਇਆ। ਇੱਥੋਂ ਤੱਕ ਕਿ ਤੁਹਾਡੇ ਅਮਰੀਕਾ ਦੇ ਜਿਹੜੇ ਰਾਜਦੂਤ ਆ ਇੱਥੇ ਭਾਰਤ ਦੇ ਵਿੱਚ, ਕੈਨਥ ਜੈਸਟਰ, ਉਹਨਾਂ ਨੇ ਵੀ ਦੁੱਖ ਪ੍ਰਗਟਾਇਆ। ਸੋ ਬਹੁਤ ਵੱਡੇ ਪੱਧਰ ਤੇ ਆਲੋਚਨਾ ਹੋ ਰਹੀ ਆ ਇਹਨਾਂ ਸਾਰੀਆਂ ਪਰਿਸਥਿਤੀਆਂ ਦੀ। ਵਾਸ਼ਿੰਗਟਨ ਪੋਸਟ ਦੇ ਵਿੱਚ ਵੀ ਅੱਜ ਬਹੁਤ ਵੱਡਾ ਆਰਟੀਕਲ ਲੱਗਾ ਹੋਇਆ। ਸੋ ਕਾਫੀ ਕੁਛ ਹੈ ਜਿਹੜਾ ਉਹ ਭਾਰਤ 'ਚ ਵੀ ਵਾਪਰਦਾ ਪਿਆ। ਇੱਥੋਂ ਤੱਕ ਕਿ ਪਾਕਿਸਤਾਨ ਨੇ ਵੀ ਇਸ ਘਟਨਾ ਨੂੰ ਕੰਡੈਮ ਕੀਤਾ, ਇਸ ਘਟਨਾ ਨੂੰ ਬਹੁਤ ਹੀ ਕਹੀਏ ਕਿ ਉਹਨਾਂ ਨੇ ਵੀ ਸੀਰੀਅਸਲੀ ਇਸ ਘਟਨਾ ਨੂੰ ਨਿੰਦਿਆ। ਪਰ ਦੂਸਰੇ ਪਾਸੇ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਬੁਖਾਰੀ ਸਾਹਿਬ ਨੂੰ ਅੱਤਵਾਦੀ ਨੇ ਕਿਸੇ ਨੇ ਮਾਰਿਆ ਜਾਂ ਕਿਸੇ ਹੋਰ ਸਾਜ਼ਿਸ਼ ਦਾ ਸ਼ਿਕਾਰ ਹੋਇਆ। ਬਹਰਹਾਲ ਅੱਜ ਬਹੁਤ ਵੱਡਾ ਜਨ ਸਲਾਬ ਉਹਨਾਂ ਦੇ ਜਨਾਜ਼ੇ 'ਚ ਵੜਿਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਖੈਰ CCTV ਕੈਮਰੇ ਦੀ ਇੱਕ ਫੁਟੇਜ ਜਿਹੜੀ ਆ ਉਹ ਇਸ ਸਮੇਂ ਇਨਵੈਸਟੀਗੇਸ਼ਨ ਦਾ ਕੇਂਦਰ ਬਣੀ ਹੋਈ ਹੈ। ਦੱਸਦੇ ਆ ਕਿ ਇੱਕ ਬਾਈਕ ਤੇ 3 ਕਥਿਤ ਕਹਿ ਲਈਏ ਜਾਂ ਸ਼ੱਕੀ ਕਹਿ ਲਈਏ ਹਮਲਾਵਰ ਜਾਂਦੇ ਦਿਖੇ ਆ, ਤੇ ਉਮੀਦ ਪ੍ਰਗਟਾਈ ਜਾ ਰਹੀ ਆ ਕਿ ਇਹੀ ਹਮਲਾਵਰ ਆ ਜਿਹੜੇ ਉੱਥੇ ਗੋਲੀਆਂ ਵਰਾ ਕੇ ਨਿਕਲੇ ਆ। 2 ਇਹਦਾ ਦੇ ਜਿਹੜੇ ਗਨਮੈਨ ਸੀਗੇ ਉਹ ਵੀ ਮਾਰੇ ਗਏ ਸੀ ਇਸ ਹਮਲੇ ਦੇ ਵਿੱਚ। ਵੈਸੇ ਬੁਖਾਰੀ ਸਾਹਿਬ ਸੀਗੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਜਦੋਂ ਵੀ ਕਿਤੇ ਗੱਲ ਚੱਲਦੀ ਸੀ ਉਹਦੀ ਵੀ ਆਵਾਜ਼ ਚੁੱਕਦੇ ਸੀ, ਇੱਥੋਂ ਤੱਕ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਦੇ ਵੀ ਹਮਾਇਤੀ ਸੀਗੇ। ਕਈ ਉਹਨਾਂ ਨੇ ਇਹੋ ਜਿਹੀਆਂ ਵਰਕਸ਼ਾਪਾਂ, ਇਹੋ ਜਿਹੇ ਸੈਮੀਨਾਰ ਆਯੋਜਿਤ ਕਰਵਾਏ ਕਸ਼ਮੀਰ ਦੇ ਵਿੱਚ ਜੋ ਇਸ ਸਮੱਸਿਆ ਨੂੰ ਹੱਲ ਵਾਸਤੇ ਪ੍ਰੇਰਦੇ ਸਨ। ਖੈਰ ਕਤਲ ਕਰ ਦਿੱਤਾ ਗਿਆ ਉਹਨਾਂ ਨੂੰ। ਵੈਸੇ ਇਹ ਬੁਖਾਰੀ ਸਾਹਿਬ ਲਈ ਨਵਾਂ ਕੰਮ ਨਹੀਂ ਸੀਗਾ ਕਿ ਉਹਨਾਂ ਦੀ ਜਾਨ ਨੂੰ ਖਤਰਾ। ਉਹ ਪਹਿਲਾਂ 2 ਵਾਰੀ ਅਗਵਾ ਵੀ ਹੋ ਚੁੱਕੇ ਆ। ਇਹਨਾਂ ਨੂੰ 1996 ਦੇ ਵਿੱਚ ਇੱਕ ਵਾਰੀ ਕੋਈ ਇਖਵਾਨ ਗਰੁੱਪ ਸੀਗਾ, ਉਹਨਾਂ ਨੇ 19 ਪੱਤਰਕਾਰ ਜਦੋਂ ਚੁੱਕੇ ਸੀਗੇ ਤਾਂ ਉਹਨਾਂ ਦੇ ਵਿੱਚ ਵੀ ਬੁਖਾਰੀ ਇੱਕ ਸੀਗਾ। ਉਹ 1996 ਦੀ ਗੱਲ ਆ। ਤੇ ਬਾਅਦ ਦੇ ਵਿੱਚ ਇਹਨਾਂ ਨੂੰ 7-8 ਘੰਟਿਆਂ ਬਾਅਦ ਛੱਡ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਇੱਕ ਤੁਹਾਨੂੰ ਪਤਾ ਹੀ ਹੈ ਕੌਮਾਂਤਰੀ NGO ਆ ਵਿਦਆਊਟ ਬਾਰਡਰਸ, ਜਿਹਨੂੰ ਆਪਾਂ ਪੂਰਾ ਨਾਂ ਲੈ ਕੇ ਜਾਣੀਏ ਤੇ ਰਿਪੋਰਟਰਸ ਵਿਦਆਊਟ ਬਾਰਡਰਸ ਕਹਿੰਦੇ ਆ, ਤਾਂ ਉਹਨਾਂ ਨੇ ਵੀ ਇੱਕ ਖੁਲਾਸਾ ਕੀਤਾ ਸੀਗਾ ਕਿ 2006 'ਚ ਵੀ ਬੁਖਾਰੀ ਨੂੰ ਚੱਕਿਆ ਗਿਆ, ਔਰ 2002 ਦੇ ਵਿੱਚ ਇਹਨੂੰ ਹਾਲਾਂਕਿ ਸਿਕਿਉਰਿਟੀ ਦੇ ਦਿੱਤੀ ਗਈ ਸੀ, ਪਰ 2006 'ਚ ਵੀ ਕਹਿੰਦੇ ਕਿ ਚੁੱਕ ਕੇ ਲੈ ਗਏ ਸੀ 2 ਬੰਦੇ। ਪਰ ਬਾਅਦ ਦੇ ਵਿੱਚ ਜਦੋਂ ਸ਼ਹਿਰੋਂ ਬਾਹਰ ਜਾ ਕੇ ਗੋਲੀ ਮਾਰਨ ਲੱਗੇ ਤੇ ਉਹ ਬੰਦੂਕ ਜਿਹੜੀ ਹੈ ਜਾਮ ਹੋ ਗਈ। ਖੈਰ ਇਹ ਉਸ ਸੰਸਥਾ ਦਾ ਦਾਵਾ ਜਿਹਨੂੰ ਆਪਾਂ ਰਿਪੋਰਟਰਸ ਵਿਦਆਊਟ ਬਾਰਡਰਸ ਕਹਿੰਦੇ, ਜੋ ਪੱਤਰਕਾਰਾਂ ਨਾਲ ਜੁੜੀ ਜਾਂਚ ਪੜਤਾਲ ਕਰਦੀ ਆ। ਖੈਰ ਬਹੁਤ ਲੰਮਾ
ਸੰਘਰਸ਼ ਸੀਗਾ ਇਹਨਾਂ ਦਾ। ਪੱਤਰਕਾਰਤਾ ਕਰਦੇ ਇਹਨਾਂ ਨੇ ਪਤਾ ਨਹੀਂ ਕਿੰਨੀ ਵਾਰੀ ਫੈਕਟਸ ਆ, ਕਿੰਨੀ ਵਾਰੀ ਜਾਨ ਜੋਖਮ ਚ ਪਾਈ, ਪਰ ਅੰਤ ਦੇ ਵਿੱਚ ਜੋ ਕੁਛ ਵਾਪਰਨਾ ਸੀ ਉਹ ਵਾਪਰ ਕੇ ਰਿਹਾ। ਖੈਰ ਇਹ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਪੱਤਰਕਾਰਤਾ ਦੀ ਪੱਤਰਕਾਰਤਾ ਦਾ ਕਤਲ ਆ। ਔਰ ਕਿਉਂਕਿ ਅੱਜ ਦੇਖੋ ਪੂਰੇ ਕੌਮਾਂਤਰੀ ਮੰਚ ਤੇ ਇੰਡੀਆ ਦਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਇਸ ਗੱਲੋਂ ਕਿਤੇ ਨਾ ਕਿਤੇ ਭੰਡੀ ਪ੍ਰਚਾਰ ਹੋ ਰਿਹਾ ਕਿ ਉੱਥੇ ਪੱਤਰਕਾਰ ਦੀ ਸੇਧ ਨਹੀਂ ਹੈ। ਸੋ ਜਿਹੜੀ ਕੱਲ UN ਦੀ ਰਿਪੋਰਟ ਦੀ ਆਪਾਂ ਗੱਲ ਕਰਦੇ ਸੀ, ਅੱਜ ਇਸ ਚਰਚਾ ਤੇ ਆਪਾਂ ਆ ਗਏ, ਕਿਤੇ ਨਾ ਕਿਤੇ ਜਿਹੜਾ ਪ੍ਰਭਾਵ ਆ ਉਹ ਨਕਾਰਾਤਮਕ ਪੈ ਰਿਹਾ ਬਾਹਰਲੇ ਮੰਚਾਂ ਤੇ। ਸੋ ਇਹ ਜੋ ਵੀ ਹੋਇਆ ਬਹੁਤ ਮੰਦਭਾਗਾ ਵਾਪਰਿਆ, ਪਰ ਇਸ ਮਾਹੌਲ ਦੇ ਵਿੱਚ ਪੱਤਰਕਾਰਤਾ ਜਿਹੜੀ ਬੜੀ ਸਹਿਮੀ ਹੋਈ ਆ, ਡਰੀ ਹੋਈ ਆ। ਵੈਸੇ ਗੁਲਾਮ ਤੇ ਕੁਛ ਹੀ ਹਿੱਸਿਆਂ ਚ ਅੱਗੇ ਹੋਈ ਪਈ ਆ, ਪਰ ਜਿਹੜੀ ਬਚੀ ਹੈ ਨਾ ਜੋ ਸੱਚਾਈ ਤੇ ਚੱਲਦੀ, ਵੈਸੇ ਸੱਚਾਈ ਤੇ ਚੱਲਣ ਵਾਲੇ ਲੋਕ ਡਰਦੇ ਨਹੀਂ, ਪਰ ਥੋੜੇ ਵਕਤੀ ਤੌਰ ਤੇ ਕਦੇ ਕਦੇ ਜਦੋਂ ਇਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਘਬਰਾਹਟ ਜ਼ਰੂਰ ਪੈਦਾ ਕਰਦੇ ਆ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਸੈਂਕੜੇ ਆਧਾਰ ਕਾਰਡ ਕਬਾੜੀਏ ਕੋਲ ਆ ਪਹੁੰਚੇ। ਦੇਖੋ ਇਹ ਜੋਧਪੁਰ ਦੀ ਘਟਨਾ ਆ, ਜੈਪੁਰ ਦੀ, ਵੈਸੇ ਜੈਪੁਰ ਜੋਧਪੁਰ ਕਹਿ ਦਿੰਦੇ ਆ, ਰਾਜਸਥਾਨ ਦੇ ਦੋ ਸ਼ਹਿਰ ਆ ਤੇ ਮੇਰੇ ਖਿਆਲ ਦੇ ਨਾਲ ਵਿੱਥ ਹੈ ਜਿਹੜੀ ਉਹ 300 ਕਿਲੋਮੀਟਰ ਤੋਂ ਵੱਧ ਆ, ਤੇ ਜਦੋਂ ਪੰਜਾਬੀ ਬੋਲਦੇ ਜੈਪੁਰ ਜੋਧਪੁਰ ਕਹਿ ਦਿੰਦੇ ਆ ਜੀ। ਤਾਂ ਇਹ ਸ਼ਹਿਰ ਹੈ ਜਿਹੜਾ ਉਹ ਜੈਪੁਰ ਆ, ਜਿੱਥੇ ਇੱਕ ਕਬਾੜੀਏ ਦੀ ਦੁਕਾਨ ਤੇ ਸੈਂਕੜੇ, ਮੈਂ ਕਹੂੰਗਾ ਕਿ ਹਜ਼ਾਰਾਂ ਕਹਿ ਲਈਏ ਆਪਾਂ, ਕਿਉਂਕਿ 2000 ਤੋਂ ਵੀ ਵੱਧ ਦੱਸਦੇ ਕਿ ਆਧਾਰ ਕਾਰਡ ਸੀਗੇ, ਉਹ ਗੱਟਿਆ ਬੰਨ ਕੇ ਤੇ ਉਹ ਗੱਟੇ ਦੇ ਵਿੱਚ ਹੀ ਗੱਟੇ ਦਾ ਗੱਟਾ ਜਿਹੜਾ ਉਹ ਪਾ ਕੇ ਉੱਥੇ ਕਬਾੜੀਏ ਨੂੰ ਵੇਚ ਗਏ ਜੀ। ਤੇ ਦੱਸਦੇ ਆ ਕਿ ਡਾਕਖਾਨੇ ਦੇ ਲਾਗੇ ਇੱਕ ਕਬਾੜੀਏ ਦੀ ਦੁਕਾਨ ਸੀ ਤੇ ਕਬਾੜੀਆ ਕਿਤੇ ਕੰਮ ਕਰ ਗਿਆ ਸੀ, ਆਪਣੇ ਮੁੰਡੇ ਨੂੰ ਦੁਕਾਨ ਤੇ ਭਾ ਗਿਆ, ਕਹਿੰਦਾ ਕਾਕਾ ਦੁਕਾਨ ਦਾ ਧਿਆਨ ਰੱਖੀ। ਤੇ ਕਾਕੇ ਨੇ ਦੁਕਾਨ ਦਾ ਧਿਆਨ ਕੀ ਰੱਖਣਾ ਸੀ, ਸਮਾਨ ਦਾ ਵੀ ਧਿਆਨ ਨਹੀਂ ਰੱਖਿਆ। ਕੋਈ ਬੰਦਾ ਆਇਆ ਕਹਿੰਦਾ ਕਬਾੜ ਆ, ਉਹ ਕਹਿੰਦਾ ਤੋਲ ਦੇ, ਜਿੰਨੀ ਹੈਗੀ ਆ ਰੱਦੀ ਲਿਆ, ਤੇ ਦੇ ਕੇ ਪੈਸੇ। ਮੁੜ ਕੇ ਜਦੋਂ ਗੱਟਾ ਖੋਲਿਆ ਤੇ ਉਹਦੀ ਅੱਖਾਂ ਠੱਡੀਆਂ ਰਹੀਆਂ, ਕਿਉਂਕਿ ਗੱਟੇ ਦਾ ਗੱਟਾ ਜਿਹੜਾ ਸੀਗਾ ਉਹ ਐ ਨੱਕੋ ਨੱਕ ਭਰਿਆ ਸੀ ਆਧਾਰ ਕਾਰਡਾਂ ਦੇ ਨਾਲ। ਤੇ ਉਹਨੇ ਜਦੋਂ ਵੇਖਿਆ ਕਿ ਤੇ ਆਧਾਰ ਕਾਰਡ ਆ, ਨਵੇਂ ਆਧਾਰ ਕਾਰਡ ਆ, ਫਿਰ ਉਹਨੇ ਰੌਲਾ ਪਾ ਦਿੱਤਾ। ਫਿਰ ਲੋਕ ਇਕੱਠੇ ਹੋਏ, ਉਹਨਾਂ ਨੇ ਪੁਲਿਸ ਨੂੰ ਇਤਲਾਹ ਕੀਤੀ। ਬਾਅਦ ਦੇ ਵਿੱਚ ਜਦੋਂ ਥੋੜੀਆਂ ਜਿਹੀਆਂ ਘੁੰਡੀਆਂ ਖੋਲੀਆਂ ਗਈਆਂ, ਪਤਾ ਲੱਗਿਆ ਕਿ ਉਹ ਜਿਹੜਾ ਲਾਗੇ ਡਾਕਖਾਨਾ, ਇਹ ਅਸਲ ਦੇ ਵਿੱਚ ਉੱਥੋਂ ਨਿਕਲੇ ਆ ਆਧਾਰ ਕਾਰਡ। ਹੁਣ ਡਾਕਖਾਨੇ ਵਾਲੇ ਇਹ ਗੱਲ ਕਹਿੰਦੇ ਪਏ ਜੀ ਸਾਥੋਂ ਇੱਥੋਂ ਕੋਈ ਚੋਰੀ ਕਰਕੇ ਲੈ ਗਿਆ, ਪਰ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਸ਼ਾਇਦ ਉੱਥੋਂ ਹੀ ਇਹ ਗੱਟਾ ਜਿਹੜਾ ਉਹ ਆਪਣੇ ਆਪ ਨਿਕਲਿਆ, ਕਿਉਂਕਿ ਰੱਦੀ ਵੱਧੀ ਹੈ ਜਿਹੜੀ ਉਹ ਕਈ ਵਾਰ ਵੇਚ ਦਿੱਤੀ ਜਾਂਦੀ ਹੈ, ਸ਼ਾਇਦ ਭੁਲੇਖੇ ਨਾਲ ਹੀ ਵੇਚ ਦਿੱਤੀ ਗਈ ਹੈ। ਖੈਰ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਕਿ ਉੱਥੋਂ ਕਿਸੇ ਨੇ ਰੱਦੀ ਦੇ ਭਾਅ ਚੁਕਾ ਦਿੱਤੇ ਜਾਂ ਫਿਰ ਉਹ ਵਾਕਿਆ ਕੋਈ ਚੋਰ ਚੋਰੀ ਕਰਕੇ ਲਿਆ। ਪਰ ਚੋਰ ਏਡਾ ਕਿਹੜਾ ਬੇਵਕੂਫ ਹੋਊਗਾ ਜਿਹੜਾ ਉਹ ਗੱਟਾ ਵੱਧ ਤੋਂ ਵੱਧ 20-50 ਦਾ ਰੱਦੀ ਦਾ ਚੋਰੀ ਕਰਨ ਚਲੇ ਜਾਊਗਾ, ਉਹ ਵੀ ਡਾਕ ਘਰ ਦੇ ਵਿੱਚ। ਖੈਰ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ, ਪਰ ਮੈਂ ਕਹਿੰਦਾ ਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਇੱਥੇ ਆਧਾਰ ਕਾਰਡ ਨਹੀਂ ਸੰਭਾਲੇ ਜਾਂਦੇ, ਆਧਾਰ ਕਾਰਡਾਂ ਦਾ ਡਾਟਾ ਜਿਹੜਾ ਉਹ ਕਿਸ ਤਰ੍ਹਾਂ ਸੰਭਾਲਦੇ ਉਹਨੇ ਸਮਝ ਤੋਂ ਪਰੇ ਦੀ ਗੱਲ ਆ। ਪਰ ਇਸ ਚੋਰੀ ਨਾਲ ਜਾਂ ਕਹਿ ਲਈਏ ਇਸ ਦਿਲਚਸਪ ਘਟਨਾ ਨਾਲ ਭਾਰਤ ਮੇਰੇ ਖਿਆਲ ਦੇ ਨਾਲ ਉਹਨਾਂ ਦੇਸ਼ਾਂ 'ਚ ਸ਼ੁਮਾਰਤ ਹੋ ਗਿਆ ਜਿਨ੍ਹਾਂ ਬਾਰੇ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸਾਂ ਕਿ ਫਲਾਣੇ ਮੁਲਕ ਦੇ ਵਿੱਚ ਘੜੀਆਂ ਤੋਲ ਕੇ ਵਿਕਦੀਆਂ, ਫਲਾਣੇ ਮੁਲਕ ਦੇ ਵਿੱਚ ਲੀੜੇ ਤੋਲ ਕੇ ਵਿਕਦੇ। ਅਸੀਂ ਕਹਿ ਸਕਦੇ ਸਾਡੇ ਮੁਲਕ 'ਚ ਆਧਾਰ ਕਾਰਡ ਵੀ ਤੋਲ ਕੇ ਵਿਕੇ ਜਾਂਦੇ ਆ। ਜੀ ਜੀ ਜੀ। ਅਗਲੀ ਗੱਲ ਕਰੀਏ, ਭਾਜਪਾ ਦੇ ਅੱਛੇ ਦਿਨ ਗਾਇਬ, ਇੱਕ ਹੋਰ ਅਣਕਿਆਸੀ ਹਾਰ। ਦੇਖੋ ਇਹਦੇ ਤੇ ਚਰਚਾ ਨਹੀਂ ਹੋਈ, ਪਰ ਭਾਰਤੀ ਜਨਤਾ ਪਾਰਟੀ ਦੇ ਖਾਤੇ 'ਚ ਇੱਕ ਹਾਰ ਹੋਰ ਜੁੜ ਗਈ ਆ। ਅਸਲ ਦੇ ਵਿੱਚ ਚੰਡੀਗੜ੍ਹ ਦੀ ਮਾਰਕੀਟ ਕਮੇਟੀ ਦੀ ਇੱਕ ਇਲੈਕਸ਼ਨ ਸੀਗੀ ਔਰ ਇਹ ਸੀਗੀ ਵਾਈਸ ਚੇਅਰਮੈਨ ਦੀ। ਸੋ ਇਹਦੇ ਅਹੁਦੇ ਲਈ ਜਿਹੜੀ ਇਹ ਇਲੈਕਸ਼ਨ ਹੋਈ ਆ, ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰ ਗਈ। ਤੇ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਦੇ ਕੋਲ 7 ਡਾਇਰੈਕਟਰ ਸਨ, ਯਾਨੀ 7 ਡਾਇਰੈਕਟਰ ਸਨ, ਤੇ ਦੂਸਰੇ ਪਾਸੇ ਜਿਹੜੀ ਚੋਣ ਜਿੱਤ ਕੇ ਚਲੇ ਗਈ ਆ ਕਾਂਗਰਸ, ਉਹਨਾਂ ਦੇ ਕੋਲ ਝੁੱਗੇ 'ਚ 2 ਡਾਇਰੈਕਟਰ ਸੀਗੇ। ਯਾਨੀ ਸਿੱਧੇ ਤੌਰ ਤੇ ਅਸੀਂ ਮੰਨ ਕੇ ਚੱਲੀਏ ਕਿ ਜਿਹੜੀ ਹਾਰ ਹੋਈ ਆ, ਵੈਸੇ ਜਿਹੜਾ ਫਰਕ ਰਿਹਾ ਹਾਰ ਜਿੱਤ ਦਾ, ਜਿਹੜੀ ਵੋਟਿੰਗ ਹੋਈ ਅੰਤਲੀ ਵੋਟਿੰਗ, ਉਹ ਮੇਰੇ ਖਿਆਲ ਦੇ ਨਾਲ 2 ਵੋਟਾਂ ਦਾ ਹੀ ਫਰਕ ਰਿਹਾ। ਪਰ ਇਹਦੇ ਵਿੱਚ ਇਹ ਆ ਕਿ ਭਾਰਤੀ ਜਨਤਾ ਪਾਰਟੀ ਕ੍ਰਾਸ ਵੋਟਿੰਗ ਦਾ ਸ਼ਿਕਾਰ ਹੋ ਗਈ ਬੁਰੀ ਤਰ੍ਹਾਂ, ਕਿਉਂਕਿ ਇਹਨਾਂ ਦੇ ਕੋਲ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਦੇ ਕੋਲ ਡਾਇਰੈਕਟਰ ਸਨ ਤੇ ਕਾਂਗਰਸ ਦੇ ਕੋਲ ਮਹਿਜ਼ 2 ਸੀਗੇ। ਸੋ ਜਦੋਂ ਵੋਟਾਂ ਨਿਕਲੀਆਂ ਤੇ ਕਾਂਗਰਸ ਨੇ ਇਹਨਾਂ ਨੂੰ ਪਛਾੜ ਦਿੱਤਾ। ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਉੱਚ ਅਹੁਦਿਆਂ ਤੇ ਬੰਦੇ ਬੈਠੇ ਸੀਗੇ ਜਿਹੜੇ ਉਹ ਕ੍ਰਾਸ ਵੋਟਿੰਗ ਕਰ ਗਏ।
ਸੋ ਉਹਨਾਂ ਨੇ ਕਾਂਗਰਸੀਆਂ ਨੇ ਆਪਣਾ ਵਾਈਸ ਚੇਅਰਮੈਨ ਬਣਾ ਲਿਆ ਉੱਥੇ। ਸੋ ਇਹ ਕਿਤੇ ਨਾ ਕਿਤੇ ਇਸ ਗੱਲ ਦਾ ਮੈਂ ਕਹਿ ਸਕਦਾ ਕਿ ਪ੍ਰਮਾਣ ਆ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਉਹ ਰੰਗ ਜਿਹੜਾ 2014 ਚ ਵੇਖਣ ਨੂੰ ਮਿਲਦਾ ਸੀਗਾ ਉਹ ਕਿਤੇ ਨਾ ਕਿਤੇ ਫਿੱਕਾ ਪੈ ਗਿਆ। ਇਹ ਇੱਕ ਹੋਰ ਮਸਲਾ ਹੈ, ਜੇ ਅਸੀਂ ਓਵਰਆਲ ਲਈਏ ਨਾ ਵੈਸੇ ਇਹਨਾਂ ਚੀਜ਼ਾਂ ਨੂੰ ਘੱਟ ਵਿਚਾਰਿਆ ਜਾਂਦਾ। ਤੁਸੀਂ ਦੇਖੋ ਕਿ ਪੂਰੇ ਮੁਲਕ ਦੇ ਵਿੱਚ 2014 ਚ ਜਦੋਂ ਇਹਨਾਂ ਦੀ ਪੂਰੀ ਚੜ੍ਹਤ ਸੀ, ਉਸ ਤੋਂ ਬਾਅਦ ਹੁਣ ਤੱਕ ਲੋਕ ਸਭਾ ਦੀਆਂ ਮੇਰੇ ਖਿਆਲ ਦੇ ਨਾਲ 27 ਸੀਟਾਂ ਲਈ ਬਾਈ ਇਲੈਕਸ਼ਨ ਹੋਇਆ ਜੀ ਦੇਸ਼ ਪੂਰੇ ਦੇ ਵਿੱਚ 27 ਸੀਟਾਂ ਲਈ, ਔਰ 27 ਸੀਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ 14 ਸੀਟਾਂ ਹਾਰ ਗਈ ਹੈ। 14 ਸੀਟ 13 ਸੀਟਾਂ ਮੇਰੇ ਖਿਆਲ ਦੇ ਨਾਲ ਹਾਰੀ ਹੈ, ਔਰ ਇਹਦੇ ਵਿੱਚ 8 ਭਾਰਤੀ ਜਨਤਾ ਪਾਰਟੀ ਕੋਲ ਉਹ ਸੀਟਾਂ ਪਹਿਲਾਂ ਹੀ ਸਨ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਦੇਖ ਲਓ ਤੁਸੀਂ ਕਿ ਭਾਜਪਾ ਜਿਹੜੀ ਮਾਫ਼ ਕਰਨਾ ਮੇਰੇ ਖਿਆਲ ਦੇ ਨਾਲ 27 ਸੀਟਾਂ 'ਤੇ ਬਾਈ ਇਲੈਕਸ਼ਨ ਹੋਇਆ ਤੇ ਭਾਜਪਾ ਨੂੰ ਸਿਰਫ 5 'ਚ ਜਿੱਤ ਮਿਲੀ ਆ, 22 'ਚ ਹੁਣ ਤੱਕ ਹਾਰ ਮਿਲੀ ਹੈ। ਔਰ ਇਹਨਾਂ ਦੇ ਵਿੱਚੋਂ ਜਿਹੜੀਆਂ 22 ਇਹਨਾਂ ਨੇ ਹਾਰੀਆਂ 13 ਇਹਨਾਂ ਦੇ ਕੋਲ ਪਹਿਲਾਂ ਸਨ। ਇਹ ਇਸ ਤਰ੍ਹਾਂ ਦਾ ਸਮੀਕਰਨ ਆ, ਕਿਉਂਕਿ ਕਈ ਵਾਰ ਗੁੰਝਲ ਹੁੰਦੀ ਆ। ਸੋ ਇਹ ਨੋਟ ਕਰਨ ਵਾਲੀ ਗੱਲ ਆ ਕਿ 14 ਤੋਂ ਚੱਲਦੇ ਕਿਉਂਕਿ ਦੂਸਰੀਆਂ ਜਿਹੜੀਆਂ ਬਾਈ ਇਲੈਕਸ਼ਨਸ ਹੈ ਨਾ ਉਹ ਆਪਾਂ ਛੱਡ ਦਿੰਦੇ ਹਾਂ, ਕਿਉਂਕਿ ਉਹਦੇ 'ਚ ਕਹਿ ਦਿੱਤਾ ਜਾਂਦਾ ਕਿ ਖੇਤਰੀ ਸਮੱਸਿਆਵਾਂ ਜਿਹੜੀਆਂ ਅਲੱਗ ਹੁੰਦੀਆਂ, ਖੇਤਰੀ ਰਾਜਨੀਤੀ ਦੀਆਂ ਗੁੰਝਲਾਂ ਜਿਹੜੀਆਂ ਅਲੱਗ ਹੁੰਦੀਆਂ। ਤਾਂ ਆਪਾਂ ਪੂਰੇ ਮੁਲਕ ਦੇ ਲੋਕ ਸਭਾ ਦਾ ਅੰਕੜਾ ਚੁੱਕੀਏ ਤਾਂ ਉਹ 27 ਸੀਟਾਂ ਦਾ ਇਲੈਕਸ਼ਨ ਹੁੰਦਾ, ਔਰ 27 ਦੇ ਵਿੱਚੋਂ ਭਾਰਤੀ ਜਨਤਾ ਪਾਰਟੀ 14 ਤੋਂ ਲੈ ਕੇ ਹੁਣ ਤੱਕ ਸਿਰਫ 5 'ਚ ਜਿੱਤੀ ਹੈ, 22 'ਚ ਹਾਰੀ ਹੈ, ਔਰ ਉਹ 22 ਹੈ ਜਿਨ੍ਹਾਂ 'ਚ 13 ਸੀਟਾਂ ਇਹਨਾਂ ਦੇ ਕੋਲ ਪਹਿਲਾਂ ਨਹੀਂ ਸਨ। ਸੋ ਇਹ ਆਪ ਅੰਦਾਜ਼ਾ ਲਾ ਲਓ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਕਿਸ ਥਾਂ ਤੇ ਆ ਖਲੋਤੀ ਆ। ਇਹ ਮੋਦੀ ਲਹਿਰ ਕਹਿੰਦੇ ਸੀ, ਪਰ ਇਸ ਸਮੇਂ ਤੇ ਲਹਿਰ ਲੂਰ ਕੋਈ ਨਹੀਂ, ਸਗੋਂ ਬੇੜਾ ਉੱਥੇ ਖਲੋਤਾ ਜਿੱਥੇ ਉਹ ਕਿਸੇ ਲਹਿਰ ਦਾ ਇੰਤਜ਼ਾਰ ਕਰਦਾ ਕਿ ਪਿੱਛੋਂ ਕੋਈ ਆਵੇ ਲਹਿਰ ਤੇ ਗੱਡੀ ਕਿਨਾਰੇ ਲੱਗ ਜਾਏ। ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕੇਂਦਰ ਨੇ ਜੋਧਪੁਰ ਨਜ਼ਰਬੰਦ ਕੈਦੀਆਂ ਦੇ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਲਿਆਂਦਾ, ਹੁਣ ਜੋਧਪੁਰ ਦਾ ਨਾਂ ਲੈ ਹੀ ਜਾਂਦਾ। ਦੇਖੋ ਜੋਧਪੁਰ ਦੀ ਆਪਾਂ ਅੱਗੇ ਵੀ ਗੱਲ ਕੀਤੀ ਆ। ਜੋਧਪੁਰ ਵਾਲਾ ਜਿਹੜਾ ਮਸਲਾ ਹੈ ਨਾ, ਦੇਖੋ ਬਹੁਤ ਸਾਰੇ ਲੋਕ ਤੇ ਜਾਣਦੇ ਹੋਣੇ ਆ, ਪਰ ਹੋ ਸਕਦਾ ਕੋਈ ਮੇਰੇ ਵਰਗੇ ਜਿਹੜੇ ਉਹ ਇਸ ਮਸਲੇ ਨੂੰ ਨਾ ਜਾਣਦੇ ਹੋਣ। ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਬਹੁਤ ਸਾਰੇ ਬੇਦੋਸ਼ੀ ਬੰਦੇ ਆ ਜਿਹੜੇ ਅਰੈਸਟ ਕੀਤੇ ਗਏ ਸੀਗੇ। ਤਾਂ ਉਹ ਬੰਦੇ ਜਿਨ੍ਹਾਂ ਦਾ ਨਾ ਫੌਜ ਨਾਲ ਕੋਈ ਸਰੋਕਾਰ ਸੀਗਾ, ਨਾ ਹਥਿਆਰਬੰਦ ਬੰਦਿਆਂ ਨਾਲ ਸਰੋਕਾਰ ਸੀਗਾ, ਉਹਨਾਂ ਨੂੰ ਅਰੈਸਟ ਕਰਕੇ ਤੇ ਜੋਧਪੁਰ ਨਜ਼ਰਬੰਦ ਕਰ ਦਿੱਤਾ ਗਿਆ ਸੀਗਾ, ਔਰ ਉਹ ਸਾਲਾਂ ਬੱਧੀ ਉੱਥੇ ਨਜ਼ਰਬੰਦ ਰਹੇ ਸੀ। ਫਿਰ ਉਹਨਾਂ ਦੇ ਵਿੱਚੋਂ ਕੁਛ ਕੁ ਬੰਦੇ, ਹਾਲਾਂਕਿ ਉਹ ਸੈਂਕੜੇ ਬੰਦੇ ਸੀਗੇ ਜਿਹੜੇ ਬੇਦੋਸ਼ੀ ਕਈ ਸਾਲ ਉੱਥੇ ਜੇਲ੍ਹਾਂ 'ਚ ਰੁਲਦੇ ਰਹੇ, ਪਰ ਜਿਹੜੇ ਕੁਛ ਬੰਦੇ ਸੀ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਗਿਣਤੀ ਲਾ ਲਓ 40-45 ਹੋਊਗੀ, ਉਹ ਚਲੇ ਗਏ ਸੀ ਅਦਾਲਤ ਦੇ ਵਿੱਚ। ਔਰ ਪਿਛਲੇ ਸਾਲ ਅਦਾਲਤ ਨੇ ਇੱਕ ਫੈਸਲਾ ਦਿੱਤਾ ਸੀਗਾ ਕਿ ਜਿਹੜੇ ਬੇਦੋਸ਼ੀ ਤੁਸੀਂ ਜੇਲ੍ਹਾਂ 'ਚ ਸਾੜੇ ਆ ਤਾਂ ਇਹਨਾਂ ਨੂੰ 4-4 ਲੱਖ ਰੁਪਈਆ ਤੁਸੀਂ ਮੁਆਵਜ਼ੇ ਵਜੋਂ ਦਿਓ, ਔਰ ਕੇਂਦਰ ਤੇ ਸਟੇਟ ਇਹ ਦੋਵੇਂ ਸਰਕਾਰਾਂ ਰਲ ਮਿਲ ਕੇ ਇਹ ਮੁਆਵਜ਼ਾ ਜਿਹੜਾ ਪੇ ਕਰਨਗੀਆਂ, ਔਰ ਨਾਲ ਉਹਨਾਂ ਨੇ ਕਿਹਾ ਸੀਗਾ ਕਿ 6% ਵਿਆਜ ਦਿੱਤਾ ਜਾਊਗਾ। ਹੁਣ ਦੇਖੋ ਅਕਾਲੀ ਜਿਹੜੀ ਕਾਂਗਰਸ ਨੂੰ ਕਹਿੰਦੀ ਹੈ ਕਿ ਸਿੱਖਾਂ ਦੀ ਦੁਸ਼ਮਣ ਆ, ਤਾਂ ਉਸ ਕਾਂਗਰਸ ਸਰਕਾਰ ਨੇ ਜਿਹੜੀ ਸਟੇਟ ਦੀ ਕਾਂਗਰਸ ਸਰਕਾਰ ਸੀ ਉਹਨੇ ਇਸ ਫੈਸਲੇ ਨੂੰ ਚੈਲੰਜ ਨਹੀਂ ਕੀਤਾ। ਉਹਨਾਂ ਨੇ ਮੰਨ ਲਿਆ ਕਿ ਕਹਿੰਦੇ ਠੀਕ ਆ ਅਸੀਂ ਆਪਣਾ ਹਿੱਸਾ ਦੇਣ ਨੂੰ ਤਿਆਰ ਆ। ਤਾਂ ਜਿਹੜੀ ਕੇਂਦਰ ਸਰਕਾਰ ਆ ਔਰ ਉਹ ਸਰਕਾਰ ਜਿਹਦੇ ਵਿੱਚ ਅਕਾਲੀ ਵੀ ਭਾਈਵਾਲ ਆ, ਉਹ ਸਰਕਾਰ ਇਸ ਫੈਸਲੇ ਨੂੰ ਜਾ ਕੇ ਪੰਜਾਬ ਤੇ ਹਰਿਆਣਾ ਕੋਰਟ 'ਚ ਚੈਲੰਜ ਕਰਕੇ ਬਹਿ ਗਈ ਆ। ਉਹ ਕਹਿੰਦੇ ਆ ਕਿ ਜਿਹੜਾ ਫੈਸਲਾ ਦਿੱਤਾ ਅਦਾਲਤ ਨੇ ਉਹ ਕਿਤੇ ਨਾ ਕਿਤੇ ਤੱਥਾਂ ਤੋਂ ਪਰੇ ਆ, ਕਿਤੇ ਨਾ ਕਿਤੇ ਕਾਹਲੀ 'ਚ ਦਿੱਤਾ ਹੋਇਆ। ਹਾਲਾਂਕਿ ਉਸ ਕੇਸ ਦੇ ਵਿੱਚ ਮੈਂਸ਼ਨ ਇਹ ਕੀਤਾ ਗਿਆ ਸੀਗਾ ਕਿ ਦੇਖੋ ਜੀ ਇਹਨਾਂ ਬੰਦਿਆਂ ਨੇ ਬਹੁਤ ਮੁਸ਼ਕਲਾਂ ਝੱਲੀਆਂ ਨੇ, ਇੱਕ ਤੇ ਦੂਸਰੀ ਸਟੇਟ ਇੰਨੀ ਦੂਰ ਘਰ ਤੋਂ, ਕਈ ਇਹੋ ਜਿਹੇ ਵੀ ਕੈਦੀ ਸੀਗੇ ਜਿਹੜੇ ਗਰੀਬ ਸੀਗੇ ਔਰ ਉਹਨਾਂ ਨੂੰ ਖਾਣ ਪਾਣ ਦੀ ਵੀ ਬੜੀ ਸਮੱਸਿਆ ਆਉਂਦੀ ਸੀ। ਤੇ ਇਹ ਜਾ ਕੇ ਕਹਿੰਦੇ ਆ ਕੇਂਦਰ ਵਾਲੇ ਕਹਿੰਦੇ ਕਿ ਦੇਖੋ ਅਸੀਂ ਤੇ ਇਹਨਾਂ ਨੂੰ ਦੇਸੀ ਘਿਓ ਦੇ ਨਾਲ ਭੋਜਨ ਛਕਾਉਂਦੇ ਰਹੇ ਆ, ਅਸੀਂ ਤਾਂ ਬਹੁਤ ਖਿਆਲ ਰੱਖਿਆ ਇਹਨਾਂ ਦਾ। ਸੋ ਇਹ ਸਾਰਾ ਜਿਹੜਾ ਹੁਣ ਪ੍ਰਕਰਨ ਹੈ ਉਹ ਚਲੇ ਗਿਆ ਜਾ ਕੇ ਹਾਈ ਕੋਰਟ ਦੇ ਵਿੱਚ। ਹੁਣ ਇਹ ਵੀ ਨਹੀਂ ਪਤਾ, ਮੰਨ ਲਓ ਜੇ ਹਾਈ ਕੋਰਟ ਦੇ ਵਿੱਚੋਂ ਵੀ ਇਹਨਾਂ ਦੇ ਹੱਕ ਦੇ ਵਿੱਚ ਮਾਮਲਾ ਹੋ ਜਾਂਦਾ ਤੇ ਹੋ ਸਕਦਾ ਕੇਂਦਰ ਸੁਪਰੀਮ ਕੋਰਟ 'ਚ ਚਲੇ ਜਾਵੇ। ਮੋਦੀ ਸਰਕਾਰ ਤੇ ਵੈਸੇ ਇਹਨਾਂ ਚੀਜ਼ਾਂ 'ਚ ਮਾਹਰ ਆ। ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬੀ ਕਿਸਾਨਾਂ ਨੂੰ ਗੁਜਰਾਤ 'ਚੋਂ ਉਜਾੜਿਆ ਗਿਆ ਸੀ ਤੇ ਉਹ ਭੱਜ ਕੇ ਚਲੇ ਗਏ ਸੀ ਹਾਈ ਕੋਰਟ 'ਚ। ਹਾਈ ਕੋਰਟ ਨੇ ਆਖਿਆ ਕਿ ਨਹੀਂ, ਇਹਨਾਂ ਨੂੰ ਇੱਥੋਂ ਉਜਾੜਿਆ ਨਹੀਂ ਜਾਣਾ ਚਾਹੀਦਾ, ਇਹਨਾਂ ਨੇ ਇਹ ਪੈਲੀਆਂ ਆਬਾਦ ਕੀਤੀਆਂ ਨੇ, ਬਹੁਤ ਮਿਹਨਤ ਕੀਤੀ ਆ, ਦਹਾਕਿਆਂ ਤੋਂ ਇੱਥੇ ਰਹਿੰਦੇ ਆ। ਤੇ ਇਹੋ ਹੀ ਮੋਦੀ ਔਰ ਉਹ ਮੋਦੀ
ਜਿਹੜਾ ਇੱਥੋਂ ਥੋੜੇ ਦਿਨ ਪਹਿਲਾਂ ਪੱਗ ਬਣਾ ਕੇ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ, ਤੇ ਉਸੇ ਮੋਦੀ ਦੀ ਗੌਰਮੈਂਟ ਜਿਹੜੀ ਆ ਗੁਜਰਾਤ ਦੀ, ਉਹ ਮੁੜ ਕੇ ਸੁਪਰੀਮ ਕੋਰਟ 'ਚ ਚਲੇ ਗਈ ਸੀਗੀ। ਤਾਂ ਤੁਸੀਂ ਇਹ ਚੀਜ਼ ਮੰਨ ਕੇ ਚੱਲੋ, ਜੇ ਇੱਥੋਂ ਫੈਸਲਾ ਹਾਈ ਕੋਰਟ ਇਹਨਾਂ ਦੇ ਹੱਕ 'ਚ ਵੀ ਕਰ ਦਿੰਦਾ ਬਦੋਸ਼ੇ ਬੰਦਿਆਂ ਦੇ, ਤੇ ਸਰਕਾਰ ਸੁਪਰੀਮ ਕੋਰਟ 'ਚ ਨਾ ਜਾਊਗੀ, ਇਹਦਾ ਕੋਈ ਮੇਰੇ ਖਿਆਲ ਦੇ ਨਾਲ ਯਕੀਨੀ ਤੌਰ ਤੇ ਦਾਅਵਾ ਨਹੀਂ ਕਰ ਸਕਦਾ। ਪਰ ਇੱਕ ਚੀਜ਼ ਜਿਹੜੀ ਬੁਨਿਆਦੀ ਸਵਾਲ ਦੇ ਰੂਪ 'ਚ ਸਾਡੇ ਸਾਹਮਣੇ ਆਊਗੀ, ਉਹ ਇਹ ਆ ਕਿ ਇੱਕ ਬੰਦਾ ਤੇ ਉਹ ਬੰਦਾ ਜਿਹੜਾ ਸਾਰਾ ਕੁਝ ਲੁਟਾ ਚੁੱਕਾ, ਜਿਹਨੇ ਆਪਣੇ ਕਈ ਸਾਲ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਹੀ ਬਰਬਾਦ ਕਰ ਦਿੱਤੇ, ਬਿਨਾਂ ਕਿਸੇ ਦੋਸ਼ ਤੋਂ, ਬਿਨਾਂ ਕਿਸੇ ਕਸੂਰ ਤੋਂ, ਬਿਨਾਂ ਕਿਸੇ ਗੁਨਾਹ ਤੋਂ। ਤੇ ਜੇ ਮੰਨ ਲਓ ਉਹ ਸਰਕਾਰ ਸੁਪਰੀਮ ਕੋਰਟ 'ਚ ਚਲੇ ਜਾਂਦੀ ਹੈ ਤੇ ਦੂਰੀ ਸਜ਼ਾ। ਹੁਣ ਇੱਕ ਵਾਰੀ ਉਹ ਹਾਈ ਕੋਰਟ 'ਚ ਜਾ ਕੇ ਵਕੀਲ ਝਗੜਨਗੇ, ਫੇਰ ਮੁੜ ਕੇ ਮੰਨ ਲਓ ਜੇ ਸੁਪਰੀਮ ਕੋਰਟ 'ਚ ਚਲੇ ਜਾਂਦੇ ਆ ਤੇ ਸੁਪਰੀਮ ਕੋਰਟ 'ਚ ਫੇਰ ਇਹਦਾ ਮਤਲਬ ਆ ਕਿ ਉੱਥੇ ਦੂਰੀ ਤੀਰੀ ਸਜ਼ਾ ਕੱਟਣਗੇ। ਇਹ ਬੜਾ ਆਪਣੇ ਆਪ ਦੇ ਵਿੱਚ ਅਜੀਬੋ-ਗਰੀਬ ਜਿਹਾ ਫੈਸਲਾ ਮੇਰੇ ਖਿਆਲ ਦੇ ਨਾਲ ਅਕਾਲੀਆਂ ਨੂੰ ਮੋਹਰੇ ਮੰਚ ਤੇ ਆਉਣਾ ਚਾਹੀਦਾ। ਉਹਨਾਂ ਨੂੰ ਸਾਫ਼ ਤੌਰ ਤੇ ਕੇਂਦਰ ਨੂੰ ਕਹਿਣਾ ਚਾਹੀਦਾ ਕਿ ਚੱਲ ਕੀ ਰਿਹਾ। ਇੱਕ ਤੇ ਵਿਦੋਸ਼ੇ ਬੰਦੇ, ਦੂਸਰਾ ਤੁਸੀਂ ਉਹਨਾਂ ਨੂੰ ਬਣਦਾ ਮੁਆਵਜ਼ਾ, ਔਰ ਮੁਆਵਜ਼ਾ ਵੀ ਕਿੰਨਾ ਕੁ ਆ। ਜੇ ਦਿਹਾੜੀਆਂ ਲਾਈਏ 100-200 ਰੁਪਏ ਦੇ ਹਿਸਾਬ ਨਾਲ, ਜੇ ਇਹਨੇ 5-7 ਸਾਲ ਕੱਟੇ ਆ ਤੇ ਮੇਰੇ ਖਿਆਲ ਦੇ ਨਾਲ ਕੱਖ ਵੀ ਨਹੀਂ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਸਾਡੀਆਂ ਅਦਾਲਤਾਂ ਪਤਾ ਨਹੀਂ ਕਿਸ ਤਰ੍ਹਾਂ ਚੱਲਦੀਆਂ। ਮੰਨ ਲਓ ਮੈਂ ਕੋਈ ਗੁਨਾਹ ਕਰਦਾ ਔਰ ਮੈਨੂੰ ਸੈਸ਼ਨ ਕੋਰਟ 'ਚੋਂ ਸਜ਼ਾ ਹੋ ਜਾਂਦੀ ਹੈ 10 ਸਾਲ ਦੀ ਜਾਂ 20 ਸਾਲ ਦੀ, ਤਾਂ ਮੈਨੂੰ ਕੀ ਕਰਦੇ ਆ, ਕਹਿੰਦੇ ਆ ਕਿ 40 ਦਿਨ ਦੇ ਅੰਦਰ ਤੂੰ ਜਾ ਕੇ ਹਾਈ ਕੋਰਟ 'ਚ ਅਪੀਲ ਪਾ ਦੇ, ਨਹੀਂ ਤੇ ਉਸ ਤੋਂ ਬਾਅਦ ਤੇਰੀ ਅਪੀਲ ਨਹੀਂ ਮੰਨੀ ਜਾਊਗੀ। ਪਰ ਜਿਹੜੀ ਕੇਂਦਰ ਨੇ ਅਪੀਲ ਕੀਤੀ ਆ ਉਹ ਤੁਸੀਂ ਦੰਗ ਰਹਿ ਜਾਓਗੇ ਸੁਣ ਕੇ। 286 ਦਿਨਾਂ ਬਾਅਦ ਅਪੀਲ ਦਾਇਰ ਕੀਤੀ ਆ ਤੇ ਹਾਈ ਕੋਰਟ ਨੇ ਹੱਸ ਕੇ ਪ੍ਰਵਾਨ ਕਰ ਲਿਆ, ਕਹਿੰਦੇ ਕੋਈ ਨਹੀਂ, ਆ ਜਾਓ, ਕੋਈ ਗੱਲ ਨਹੀਂ, ਲੇਖ ਲਿਖੀ ਮਾਫ ਕਰ ਦਿੰਦੇ ਆ। ਜੀ ਜੀ ਜੀ, ਦੇਖ ਲਓ ਇੱਦਾਂ ਹੁੰਦਾ ਜੀ ਕੰਮ। ਫਿਰ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੀ ਬਜ਼ੁਰਗਾਂ ਨੂੰ ਤੰਗ ਕਰਨ ਦੇ ਮਾਮਲੇ 'ਚ ਪੁੱਤ ਵੀ ਘੱਟ ਨਹੀਂ, ਇੱਕ ਸਰਵੇਖਣ ਦੇ ਵਿੱਚ ਆਇਆ ਸਾਹਮਣੇ। ਦੇਖੋ ਇਹ ਸਰਵੇਖਣ ਅੱਜ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ। ਅਸਲ ਦੇ ਵਿੱਚ ਇੱਕ ਹੈਲਪ ਇੰਡੀਆ ਨਾਂ ਦਾ NGO ਆ, ਉਹ ਇਸ ਮਾਮਲੇ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਕੰਮ ਕਰਦਾ। ਉਹਨਾਂ ਨੇ 23 ਸ਼ਹਿਰਾਂ ਦੇ ਵਿੱਚ ਇਹ ਸਰਵੇਖਣ ਕਰਾਇਆ ਸੀਗਾ। ਉਹਦੇ ਵਿੱਚ ਬੰਗਲੌਰ 'ਚੋਂ 47%, ਅਹਿਮਦਾਬਾਦ 'ਚੋਂ 46%, ਭੋਪਾਲ 'ਚੋਂ 39%, ਅੰਮ੍ਰਿਤਸਰ 'ਚੋਂ 35% ਤੇ ਦਿੱਲੀ 'ਚੋਂ 33% ਬਜ਼ੁਰਗਾਂ ਨੇ ਕਿਹਾ ਕਿ ਸਾਡੇ ਤੇ ਤਸ਼ੱਦਦ ਹੁੰਦਾ, ਅਤਿਆਚਾਰ ਹੁੰਦਾ, ਸਾਡੇ ਨਾਲ ਦੁਰਵਿਹਾਰ ਹੁੰਦਾ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਗਿਣਤੀ ਹੈ। ਮੰਨ ਲਓ ਕਿ ਜੇ ਆਪਾਂ ਓਵਰਆਲ ਪੂਰੇ ਦੇਸ਼ ਦੇ ਵਿੱਚ ਬਜ਼ੁਰਗਾਂ ਦਾ ਡਾਟਾ ਜਿਹੜਾ ਉਹ ਇੱਕ ਝਟਕੇ ਜੇ ਹਿਸਾਬ ਨਾਲ ਲਾ ਕੇ ਚੱਲੀਏ ਤੇ ਲਗਭਗ ਚੌਥਾ ਹਿੱਸਾ ਬਜ਼ੁਰਗ ਏਦਾਂ ਦੇ ਆ ਜਿਹੜੇ ਆਪਣੇ ਘਰ ਦੇ ਵਿੱਚ ਉਹ ਕਿਤੇ ਨਾ ਕਿਤੇ ਤਸ਼ੱਦਦ ਦਾ, ਅਤਿਆਚਾਰ ਦਾ ਜਾਂ ਦੁਰਵਿਹਾਰ ਦਾ ਸ਼ਿਕਾਰ ਹੁੰਦੇ ਆ। ਤਾਂ ਇਹਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਹੋਰ ਬੜਾ ਦਿਲਚਸਪ ਅੰਕੜਾ ਪੇਸ਼ ਕੀਤਾ, ਉਹ ਇਹ ਆ ਕਿ 52% ਬਜ਼ੁਰਗਾਂ ਦਾ ਕਹਿਣਾ ਵਾ ਕਿ ਉਹ ਬੇਟਿਆਂ ਦੇ ਹੱਥੋਂ ਇਸ ਤਰ੍ਹਾਂ ਦੁਰਵਿਹਾਰ ਦਾ ਸ਼ਿਕਾਰ ਹੁੰਦੇ ਆ। ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਬਗਾਨੀਆਂ ਧੀਆਂ ਆਉਂਦੀਆਂ, ਉਹ ਫਿਰ ਆਪਣੇ ਸੱਸ ਸਹੁਰੇ ਨੂੰ ਮਾਂ ਪਿਓ ਨਹੀਂ ਸਮਝਦੀਆਂ, ਉਹ ਬਗਾਨੇ ਹੀ ਸਮਝਦੀਆਂ। ਪਰ ਇੱਥੇ ਕਹਾਣੀ ਉਲਟ ਆ। 52% ਕਹਿੰਦੇ ਆ ਕਿ ਬੇਟੇ ਆ ਜਿਹੜੇ ਉਹ ਕਿਤੇ ਨਾ ਕਿਤੇ ਆਪਣੇ ਬਿਰਧਾਂ ਦੇ ਨਾਲ ਦੁਰਵਿਹਾਰ ਕਰਦੇ ਆ। 34% ਯਾਨੀ ਬਹੁਤ ਵੱਡੀ ਗਿਣਤੀ ਦਾ ਫਰਕ ਆ। ਜੇ ਆਪਾਂ ਫਿਗਰਸ ਦੇ ਵਿੱਚ ਲਾਈਏ ਤਾਂ ਨੂੰਹਾਂ ਦੀ ਜਿਹੜੀ ਤਾਦਾਦ ਹੈ ਉਹ 34% ਆਈ ਆ। ਇਹਦਾ ਮਤਲਬ ਹੈ ਕਿ ਬੇਟਿਆਂ ਦੀ ਮੁਕਾਬਲੇ ਇਹ ਗਿਣਤੀ ਹੈ ਜਿਹੜੀ ਬਹੁਤ ਘੱਟ ਹੈ। ਔਰ ਦੂਜੀ ਚੀਜ਼ ਇਸ ਸਰਵੇਖਣ ਦੇ ਵਿੱਚ ਜਿਹੜੀ ਵੇਖਣ ਵਾਲੀ ਆ ਉਹ ਇਹ ਆ ਕਿ ਜਿਹੜੇ ਪਿਛਲੇ ਸਰਵੇਖਣ ਸੀਗੇ ਉਹਨਾਂ ਦੇ ਵਿੱਚ ਨੂੰਹਾਂ ਜਿਹੜੀਆਂ ਸੀਗੀਆਂ ਉਹ ਬੇਟਿਆਂ ਨਾਲੋਂ ਜ਼ਿਆਦਾ ਰੱਖਦੀਆਂ ਸੀਗੀਆਂ ਨੰਬਰ ਦੇ ਮਾਮਲੇ ਦੇ ਵਿੱਚ। ਤਾਂ ਇਹ ਹੁਣ ਇਹ ਜਿਹੜਾ ਸਰਵੇਖਣ ਹੈ ਇਸ ਵੱਲੋਂ ਵੱਖਰੇ ਤੌਰ ਤੇ ਆਇਆ ਕਿ ਇਸ ਮਾਮਲੇ ਦੇ ਵਿੱਚ ਬੇਟੇ ਵੀ ਹੈ ਜਿਹੜੇ ਉਹ ਘੱਟ ਨਹੀਂ। ਉੱਦਾਂ ਜੇ ਆਪਾਂ ਪਰਸੈਂਟੇਜ ਦੇ ਵਿੱਚ ਲਾਈਏ, ਕਿਸੇ ਨੇ ਕਿਹਾ ਕਿ ਮੇਰੇ ਨਾਲ ਬਦਤਮੀਜ਼ੀ ਜਿਹੜੀ ਹੁੰਦੀ ਹੈ ਉਹ 56% ਬਜ਼ੁਰਗਾਂ ਨਾਲ ਵਾਪਰਦੀ ਹੈ। ਇਸ ਡਾਟੇ ਦੇ ਮੁਤਾਬਕ ਗਾਲ ਮੰਦਾ ਜਿਹੜਾ ਕੀਤਾ ਜਾਂਦਾ 49% ਬਜ਼ੁਰਗਾਂ ਨਾਲ ਹੁੰਦਾ। ਫਿਰ ਜਿਨ੍ਹਾਂ ਨੂੰ ਦੁਰਕਾਰ ਦਿੱਤਾ ਜਾਂਦਾ 34% ਬਜ਼ੁਰਗ ਨਹੀਂ ਹੋ ਜੇ। ਫਿਰ ਜਿਨ੍ਹਾਂ ਦੇ ਨਾਲ ਕਿਉਂਕਿ ਪੈਸੇ ਦਾ ਵੀ ਵਿਤਕਰਾ ਹੁੰਦਾ ਹੈ ਨਾ, ਤਾਂ ਉਹ ਪੈਸੇ ਦਾ ਜਿਹੜਾ ਆਰਥਿਕ ਵਿਤਕਰਾ ਆਪਾਂ ਕਹਿੰਦੇ ਉਹ 22% ਬਜ਼ੁਰਗਾਂ ਨਾਲ ਹੁੰਦਾ। ਜਿਨ੍ਹਾਂ ਨੂੰ ਸਰੀਰਕ ਕੁੱਟਮਾਰ ਦਾ ਸ਼ਿਕਾਰ ਹੋਣਾ ਪੈਂਦਾ ਉਹਨਾਂ ਦੀ ਤਾਦਾਦ 12% ਆ। ਬਾਕੀ ਜੋ ਵੀ ਹੁੰਦਾ ਉਹ 3% ਆ। ਤਾਂ 1% ਬਜ਼ੁਰਗ ਹੈ ਜਿਹੜੇ ਉਹ ਕਿਤੇ ਨਾ ਕਿਤੇ ਸੈਕਸ ਅਬਿਊਜ਼ ਵੀ ਹੁੰਦੇ ਆ। ਸੋ ਇਹ ਡਾਟਾ ਉਹਨਾਂ ਨੇ ਸਾਰਾ ਕੱਢ ਕੇ ਰੱਖਿਆ। ਬੜੀ ਸ਼ਰਮ ਵਾਲੀ ਗੱਲ ਹੈ ਕਿ ਇਹਦੇ 'ਚ ਦੇਖੋ ਹੁਣ ਸਾਡਾ ਇੱਕੋ ਸ਼ਹਿਰ ਸੀ ਅੰਮ੍ਰਿਤਸਰ, ਤੇ ਉਹ ਟੌਪ ਦੇ ਵਿੱਚ ਮੇਰੇ ਖਿਆਲ ਦੇ ਨਾਲ 5 ਸ਼ਹਿਰਾਂ 'ਚ ਆਇਆ ਪਿਆ।
ਸੋ ਇਹ ਹੁਣ ਦੇਖਣ ਵਾਲੀ ਗੱਲ ਆ, ਸਮਝਣ ਵਾਲੀ ਗੱਲ ਆ, ਕਿਉਂਕਿ ਇਹਦੇ 'ਚ ਸਰਕਾਰ ਵੀ ਕੁਛ ਨਹੀਂ ਕਰ ਸਕਦੀ, ਕਰਤਾਰ ਵੀ ਕੁਛ ਨਹੀਂ ਕਰ ਸਕਦਾ। ਇਹਦੇ ਵਿੱਚ ਜੋ ਵੀ ਕਰਨਾ ਉਹਨਾਂ ਲੋਕਾਂ ਨੇ ਕਰਨਾ ਜਿਹੜੇ ਇਹਨਾਂ ਦੇ 'ਚ ਜੁੜ ਜਾਂਦੇ ਆ। ਸੋ ਜਿਨ੍ਹਾਂ ਨੂੰ ਇਹਨਾਂ ਨੇ ਪਾਲ ਪੋਸ ਕੇ ਵੱਡਿਆਂ ਕੀਤਾ, ਸਾਰਾ ਕੁਛ ਇਹਨਾਂ ਨੇ ਕਰਨਾ। ਇਹ ਹੁਣ ਤੱਕ ਇਹੋ ਹੀ ਕਹਿੰਦੀ ਹੈ ਕਿ ਬਜ਼ੁਰਗ ਘਰ ਦੇ ਜਿੰਦੇ ਹੁੰਦੇ, ਘਰ ਦੇ ਜਿੰਦੇ ਹੁੰਦੇ ਆ। ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜਿੰਦੇ ਨਹੀਂ, ਇਹ ਘਰ ਦੀਆਂ ਜਿੰਦਾ ਹੁੰਦੇ ਆ। ਸੋ ਇਹ ਲੋਕ ਜਿਨ੍ਹਾਂ ਨੇ ਇਹ ਮਕਾਨ ਖੜੇ ਕੀਤੇ, ਜਿਨ੍ਹਾਂ ਨੇ ਤੁਹਾਨੂੰ ਇਹ ਰੁਤਬੇ ਬਖਸ਼ੇ, ਇਹਨਾਂ ਨੂੰ ਗੱਲ ਨਾਲ ਲਾ ਕੇ ਰੱਖੋ। ਠੇਡੇ ਮਾਰਨ ਦੀ ਕੀ ਜ਼ਰੂਰਤ ਹੈ? ਪਰ ਇੱਥੇ ਅਫਸੋਸ ਦੀ ਗੱਲ ਆ, ਮੈਂ ਪਿਛਲੇ ਮਹੀਨੇ ਇੱਕ ਸਟੋਰੀ ਪੜ੍ਹੀ ਸੀਗੀ ਚੰਡੀਗੜ੍ਹ ਦੇ ਇੱਕ ਅਖਬਾਰ 'ਚ ਕਿ ਇੱਕ ਬਜ਼ੁਰਗ ਜਿਹੜਾ ਬਹੁਤ ਵੱਡੇ ਰੈਂਕ ਤੋਂ ਫੌਜ ਚੋਂ ਰਿਟਾਇਰ ਹੋ ਕੇ ਆਇਆ ਸੀਗਾ, ਜ਼ਿੰਦਗੀ ਦੇ ਆਖਰੀ ਪੜਾਅ 'ਚ, ਯਾਨੀ ਉਹ 100 ਸਾਲ ਦੇ ਕਰੀਬ ਹੋ ਕੇ ਮਰਿਆ, ਜ਼ਿੰਦਗੀ ਦੇ ਆਖਰੀ ਪੜਾਅ 'ਚ ਉਹ ਅਦਾਲਤਾਂ 'ਚ ਹੀ ਰਿਹਾ ਕਿਉਂਕਿ ਉਹਦਾ ਆਪਣਾ ਬਣਾਇਆ ਮਕਾਨ ਉਹਦੇ ਆਪਣੇ ਬੰਦਿਆਂ ਨੇ ਹਥਿਆ ਲਿਆ, ਉਹਦੇ ਆਪਣੇ ਜੀਆਂ ਨੇ ਹਥਿਆ ਕੇ ਉਹਨੂੰ ਘਰੋਂ ਕੱਢ ਦਿੱਤਾ। ਆਪਣੇ ਮਕਾਨ ਨੂੰ ਪਾਉਣ ਵਾਸਤੇ ਉਹ ਬੰਦਾ ਸਾਰੀ ਜ਼ਿੰਦਗੀ ਜਿੱਥੇ ਉਹਨੇ ਸੁੱਖ ਭੋਗਣਾ ਸੀ ਬਹਿ ਕੇ, ਉਹ ਸਾਰੀ ਜ਼ਿੰਦਗੀ ਜਿਹੜੀ ਅੰਤਲੇ ਪੜਾਅ ਦੀ ਸੀਗੀ ਉਹ ਉਹਨੇ ਅਦਾਲਤਾਂ ਦੇ ਚੱਕਰਾਂ 'ਚ ਲਾਤੀ। ਜਦੋਂ ਉਹਦੇ ਹੱਕ 'ਚ ਫੈਸਲਾ ਆਇਆ ਕਈ ਸਾਲਾਂ ਬਾਅਦ, ਉਦੋਂ ਨੂੰ ਉਹਦੇ ਸਵਾਸ ਪੂਰੇ ਹੋ ਗਏ। ਸੋ ਇਹ ਕਹਾਣੀਆਂ ਨੇ ਪੜ੍ਹਿਆ ਲਿਖਿਆ ਜਿਹੜਾ ਸਮਾਜ ਆ ਕਈ ਵਾਰ ਉਹ ਵੀ ਇਸ ਰਸਤੇ ਪੈ ਜਾਂਦਾ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਬਜ਼ੁਰਗਾਂ ਨੂੰ ਪਿਆਰ ਦਿੱਤਾ ਜਾਵੇ, ਸਤਿਕਾਰ ਦਿੱਤਾ ਜਾਵੇ, ਉਹਨਾਂ ਨੂੰ ਦੁਲਾਰਿਆ ਜਾਵੇ, ਨਾ ਕਿ ਦੁਰਕਾਰਿਆ ਜਾਵੇ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਸਰਕਾਰੀ ਸਕੂਲਾਂ ਵਿੱਚ ਹੁਣ ਬੱਚੇ ਫੇਰ ਖੇਲਣਗੇ ਪੁਰਾਤਨ ਖੇਡਾਂ। ਪੁਰਾਤਨ ਖੇਡਾਂ ਸ਼ਾਇਦ ਤੁਸੀਂ ਵੀ ਖੇਡੀਆਂ ਹੋਣੀਆਂ। ਪੁਰਾਤਨ ਖੇਡਾਂ ਪਤਾ ਕਿਹਨੂੰ ਕਹਿੰਦੇ ਸੀਗੇ? ਬਾਂਦਰ ਕਿੱਲਾ ਜੀ, ਸਟਾਪੂ, ਗੀਟੇ, ਇਹ ਚੀਜ਼ਾਂ ਜਿਹੜੀਆਂ ਸੀ ਉਹ ਆਪਣੇ ਸਕੂਲਾਂ 'ਚ ਕਿਸੇ ਟਾਈਮ ਚੱਲਦੀਆਂ ਹੁੰਦੀਆਂ ਸੀ। ਫਿਰ ਚਿਮਚਾ ਦੌੜ ਹੁੰਦੀ ਸੀ, ਇਸ ਤਰ੍ਹਾਂ ਰੁਮਾਲ ਚੁੱਕਣਾ, ਬਿੱਲੀ ਚੂਹੇ ਵਾਲੀ, ਖੋ ਖੋ, ਇੱਦਾਂ ਦੀਆਂ ਖੇਡਾਂ ਆਪਣੇ ਸਕੂਲਾਂ 'ਚ ਬਹੁਤ ਬਹੁਤ ਵੱਡੇ ਪੱਧਰ ਤੇ ਖੇਡੀਆਂ ਜਾਂਦੀਆਂ ਸੀ। ਅੱਜ ਤੋਂ 25-30 ਸਾਲ ਪਿੱਛੇ ਜੇ ਦੇਖੀਏ, ਬਾਅਦ ਦੇ ਵਿੱਚ ਇਹ ਕਲਚਰ ਹੈ ਜਿਹੜਾ ਉਹ ਦਮ ਤੋੜ ਗਿਆ। ਤੁਹਾਨੂੰ ਪਤਾ ਹੀ ਹੈ ਕਿ ਸਮਾਜ ਹੈ ਜਦੋਂ ਉਹ ਸੱਭਿਆਚਾਰਕ ਤਬਦੀਲੀ ਦਾ ਸ਼ਿਕਾਰ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਿੱਛੇ ਛੁੱਟ ਜਾਂਦੀਆਂ। ਤੇ ਜਦੋਂ ਕਿਸੇ ਸਟੇਟ ਦੀ ਸਿੱਖਿਆ ਵਿਵਸਥਾ ਜਿਹੜੀ ਆ ਉਹ ਮੁੱਦੇ ਨੂੰ ਡਿੱਗਦੀ ਆ, ਫਿਰ ਉਦੋਂ ਇਹ ਚੀਜ਼ਾਂ ਦੇ ਮਾਇਨੇ ਬਦਲ ਜਾਂਦੇ ਆ। ਤਾਂ ਇਸ ਬਦਲੇ ਮਾਇਨਿਆਂ ਦੇ ਯੁੱਗ ਦੇ ਵਿੱਚ ਇਹ ਕਲਚਰ ਜਿਹੜਾ ਸੀਗਾ ਦਮ ਤੋੜ ਗਿਆ ਸੀਗਾ। ਹੁਣ ਕਿਉਂਕਿ ਦੇਖੋ ਜਿਹੜਾ ਕ੍ਰਿਸ਼ਨ ਕੁਮਾਰ ਆ, ਵਾਗਡੋਰ ਉਹਦੇ ਕੋਲ ਹੈ ਸਿੱਖਿਆ ਵਿਭਾਗ ਦੀ, ਉਹ ਐਕਸਪੈਰੀਮੈਂਟ ਕਰਦਾ ਪਿਆ। ਹਾਲਾਂਕਿ ਦੇਖੋ ਜਿਹੜੇ IAS ਹੁੰਦੇ ਆ ਉਹ ਵੱਖੋ ਵੱਖਰੇ ਵਿਭਾਗਾਂ 'ਚ ਕੰਮ ਕਰਦੇ ਆ, ਉਹਨਾਂ ਨੂੰ ਆਪਾਂ ਸਪੈਸ਼ਲਿਸਟ ਨਹੀਂ ਕਹਿ ਸਕਦੇ। ਜਰਨਲਿਸਟ ਜ਼ਰੂਰ ਹੁੰਦੇ ਆ, ਉਹ ਸਪੈਸ਼ਲਿਸਟ ਨਹੀਂ ਹੁੰਦੇ। ਤਾਂ ਕਈ ਮਾਮਲਿਆਂ 'ਚ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਹੁੰਦੀਆਂ ਪੁੱਠੀਆਂ ਵੀ ਪੈ ਜਾਂਦੀਆਂ। ਪਰ ਜੋ ਤਜਰਬੇ ਹੁਣ ਤੱਕ ਕ੍ਰਿਸ਼ਨ ਕੁਮਾਰ ਨੇ ਕੀਤੇ ਆ ਉਹਨਾਂ 'ਚੋਂ ਥੋੜ੍ਹੇ ਜਿਹੇ ਛੱਡ ਦਈਏ, ਬਾਕੀ ਜਿਹੜੇ ਉਹ ਸਵਾਗਤਯੋਗ ਆ। ਸੋ ਹੁਣ ਇਹਨਾਂ ਨੇ ਇੱਕ ਨਵੀਂ ਪਾਲਿਸੀ ਲੈ ਕੇ ਆਂਦੀ ਆ, ਤਾਂ ਉਸ ਪਾਲਿਸੀ ਦਾ ਜਿਹੜਾ ਨਾਂ ਆ ਉਹ ਵੀ ਬਹੁਤ ਵਧੀਆ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤੇ ਨਾਲ ਖੇਡੋ ਪੰਜਾਬ। ਸੋ ਇਹ ਇਹਨਾਂ ਦੀ ਪਾਲਿਸੀ ਆ। ਇਹਦੇ ਵਿੱਚ ਹੁਣ ਇਹਨਾਂ ਨੇ ਕਿਹਾ ਕਿ ਇਹ ਖੇਡਾਂ ਜਿਹੜੀਆਂ ਇਹ 33 ਦੇ ਕਰੀਬ ਖੇਡਾਂ, ਦੇਖ ਲਓ ਮੇਰੇ ਖਿਆਲ ਦੇ ਨਾਲ ਆਪਾਂ ਪੂਰੀਆਂ 33 ਦੀਆਂ 33 ਗਿਣ ਨਹੀਂ ਸਕਦੇ, ਜਿੰਨੀਆਂ ਕੁ ਮੈਨੂੰ ਚੇਤੇ ਸੀ ਮੈਂ ਤੁਹਾਨੂੰ ਉਹ ਗਣਾਈਆਂ। 33 ਖੇਡਾਂ ਇਸ ਤਰ੍ਹਾਂ ਆ ਜਿਹੜੀਆਂ ਸਾਡੇ ਸਕੂਲਾਂ 'ਚ ਖੇਡੀਆਂ ਜਾਂਦੀਆਂ ਸੀ, ਜਿਹਨਾਂ ਨੂੰ ਆਪਾਂ ਵਿਰਾਸਤੀ ਜਾਂ ਪੁਰਾਤਨ ਖੇਡਾਂ ਕਹਿੰਦੇ ਆ। ਤਾਂ ਇਹ ਹੁਣ 33 ਖੇਡਾਂ ਜਿਹੜੀਆਂ ਉਹ ਪੁਨਰ ਸਰਜੀਤ ਕੀਤੀਆਂ ਜਾਣਗੀਆਂ ਔਰ 1 ਜੁਲਾਈ ਤੋਂ ਸਰਕੂਲਰ ਜਾਰੀ ਕਰਕੇ ਇਹ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਕਿ ਇਹ ਗੇਮਾਂ ਜਿਹੜੀਆਂ ਸ਼ੁਰੂ ਕਰਾ ਦੇਣ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਗੱਲ ਆ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਅਸੀਂ ਇਹਨਾਂ ਈਵੈਂਟਸ ਦੇ ਵਿੱਚੋਂ ਨਿਕਲੇ ਸੀਗੇ, ਬਾਅਦ 'ਚ ਖੇਡਣ ਲੱਗ ਗਏ। ਔਰ ਮੇਰੇ ਨਾਲ ਦੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਮੁੰਡੇ, ਉਹ ਖੋ ਖੋ ਤੋਂ ਸਟਾਰਟ ਕਰਦੇ ਸੀਗੇ ਜਾਂ ਇਸ ਤਰ੍ਹਾਂ ਦੀਆਂ ਖੇਡਾਂ ਤੋਂ ਸਟਾਰਟ ਕਰਕੇ ਅੱਗੇ ਬਹੁਤ ਵਧੀਆ ਖਿਡਾਰੀ ਬਣੇ ਆ। ਕੁੜੀਆਂ ਵੀ ਖੋ ਖੋ ਖੇਡਦੀਆਂ ਹੁੰਦੀਆਂ ਸੀ, ਕੁੜੀਆਂ ਵੀ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੀਆਂ ਸੀ। ਸੋ ਇਹ ਚੀਜ਼ ਜ਼ਰੂਰੀ ਆ। ਔਰ ਨਾਲ ਉਹ ਬਾਲ ਸਭਾਵਾਂ ਵਾਲਾ ਕਲਚਰ ਹੈ ਜਿਹੜਾ, ਉਹ ਤਾਂ ਵੈਸੇ ਮੇਰੇ ਖਿਆਲ ਦੇ ਨਾਲ ਕੁਛ ਸਕੂਲਾਂ 'ਚ ਚੱਲਦਾ, ਉਹ ਵੀ ਨਾਲ ਬਿਲਕੁਲ ਬਰਾਬਰ ਪੈਰਲਲ ਉਹ ਵੀ ਚਲਾ ਦੇਣਾ ਚਾਹੀਦਾ। ਜੀ ਜੀ ਜੀ। ਅਤੇ ਮਿੰਟੂ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ। ਜੇ ਤੁਹਾਡੇ ਵੀ ਸਵਾਲ ਹੈਗੇ ਨੇ ਮਿੰਟੂ ਜੀ ਨੂੰ ਤਾਂ ਤੁਸੀਂ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਸਵਾਲ ਕਰ ਸਕੋਗੇ। ਸਵਾਲ ਕਰਨ ਦੇ ਲਈ ਫ਼ੋਨ ਨੰਬਰ ਹੈਗਾ ਜੀ 408 272 5200 4082725200। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਅਤੇ ਮਿੰਟੂ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ ਦੀ ਗ੍ਰੈਂਡ ਓਪਨਿੰਗ ਦਿਨ ਬੁੱਧਵਾਰ 13 ਜੂਨ ਨੂੰ 1013 ਰੈਲੇ ਸਟਰੀਟ ਫਾਲਸਮ ਵਿਖੇ ਹੋਣ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। ਰਿਸਟ੍ਰਿਕਸ਼ਨਸ ਅਪਲਾਈ, ਕਾਲ ਫॉर ਡਿਟੇਲਸ। ਪੰਜਾਬ ਪ੍ਰੋਡਕਸ਼ਨ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਜਾਬੀ ਮੇਲਾ 17 ਜੂਨ ਦਿਨ ਐਤਵਾਰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਵਿਖੇ। ਇਸ ਮੇਲੇ ਵਿੱਚ ਪਹੁੰਚ ਰਹੇ ਕਲਾਕਾਰ ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੂਪਾਲੀ, शिवजोत ਤੇ ਅਮਨ ਹੇਅਰ। ਇਸ ਮੇਲੇ ਦੇ ਗ੍ਰੈਂਡ ਸਪਾਂਸਰ ਚੀਨਾ ਜਵੈਲਰਜ਼। ਹੋਰ ਜਾਣਕਾਰੀ ਲਈ ਕਾਲ ਦਲਜੀਤ ਢੰਡਾ 916 400 0001। ਟਿਕਟਾਂ $20 ਤੋਂ ਸ਼ੁਰੂ। ਚੀਨਾ ਜਵੈਲਰ ਸੈਕਰਾਮੈਂਟੋ, LA ਮਰਚੈਂਡਾਈਜ਼ ਯੂਬਾ ਸਿਟੀ ਅਤੇ ਕਾਉਂਟੀ ਮਾਰਕੀਟ ਪਲੇਸ ਸਟਾਕਟਨ ਤੋਂ ਟਿਕਟਾਂ ਲੈ ਸਕਦੇ ਹੋ। ਪਹੁੰਚਣਾ ਨਾ ਭੁੱਲਿਓ। ਪੰਜਾਬੀ ਮੇਲਾ ਸੈਕਰਾਮੈਂਟੋ 17 ਜੂਨ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਜ਼ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਹੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ।
ਘਬਰਾਹਟ, ਬੇਹੋਸ਼ੀ, ਤੇਜ਼ ਦਿਲ ਦੀ ਧੜਕਨ ਅਤੇ ਉਲਟੀਆਂ ਇਹ ਸਭ ਗਰਮੀ ਨਾਲ ਬਿਮਾਰ ਹੋਣ ਦੇ ਲੱਛਣ ਹਨ। ਤੁਹਾਡੀ ਕੰਪਨੀ ਦੇ ਮਾਲਕ ਨੂੰ ਇਹ ਸਾਰੇ ਲੱਛਣਾਂ ਨੂੰ ਪਹਿਚਾਨਣ ਦੀ ਅਤੇ ਇਹਨਾਂ ਤੋਂ ਬਚਾਅ ਰੱਖਣ ਦੀ ਸਿਖਲਾਈ ਹੋਣੀ ਚਾਹੀਦੀ ਹੈ। ਇਹ ਕਾਨੂੰਨ ਹੈ ਕਿ ਜੇਕਰ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੀ ਕੰਪਨੀ ਵਿੱਚ ਹਰ ਇੱਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰੀ ਸੰਕਟ ਦੇ ਵਿੱਚ ਕੀ ਕਰਨਾ ਹੈ। ਪਾਣੀ, ਆਰਾਮ ਅਤੇ ਸ਼ਾਂਤ ਦੇ ਨਾਲ ਇਸ ਤਰੀਕੇ ਦੀ ਸਿਖਲਾਈ ਗਰਮੀ ਦੇ ਦਿਨਾਂ ਵਿੱਚ ਤੁਹਾਨੂੰ ਸੁਰੱਖਿਅਤ ਰੱਖਦੀ ਹੈ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 877 992 2567 ਤੇ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਜੀਤ ਕੌਰ। ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣਦੇ ਰਹੋ ਪੰਜਾਬੀ ਰੇਡੀਓ USA। ਪਾਪਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਜਿਹੜੇ ਆਪਾਂ ਹੁਣ ਤੁਹਾਡੀਆਂ ਕਾਲਸ ਲੈਣੀਆਂ ਜਿਹੜੀਆਂ ਸ਼ੁਰੂ ਕਰਾਂਗੇ। ਕਾਲਸ ਜਿਹੜੇ ਕਰਨ ਦੇ ਲਈ, ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਮਿੰਟੂ ਜੀ ਨੂੰ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਅਮਰਜੀਤ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਨੂੰ ਸਤਿ ਸ਼੍ਰੀ ਅਕਾਲ। ਭਾਜੀ, ਮੈਂ ਸਿਆਟਲ ਤੋਂ ਬੋਲ ਰਿਹਾ। ਮੈਨੂੰ ਇੱਕ ਸਵਾਲ ਕਾਫੀ ਚਿੱਤ ਮੇਰੇ ਜ਼ਿਹਨ ਵਿੱਚ ਆ ਰਿਹਾ ਸੀ ਤੇ ਉਹਦਾ ਜਵਾਬ ਨਹੀਂ ਪਾ ਪਾ, ਤੇ ਇਸ ਗੱਲ ਨੂੰ ਪਲੀਜ਼ ਇਲਾਕਾਵਾਦੀ ਸੋਚਣਾ ਸਮਝ ਲਿਆ ਜਾਵੇ, ਕਿਉਂਕਿ ਇੱਕ ਖਾਸ ਖਿੱਤੇ ਨਾਲ ਸੰਬੰਧਿਤ ਆ। ਮਾਲਵੇ ਨਾਲ, ਮਾਲਵਾ ਆਰਥਿਕ ਵੀ ਹੱਬ ਆ, ਸਿਆਸੀ ਹੱਬ ਵੀ ਹੈਗਾ ਪੰਜਾਬ ਦੀ, ਪਰ ਬੜੇ ਦੁੱਖ ਨਾਲ ਇਹ ਮੈਨੂੰ ਪੁੱਛਣਾ ਪਿਆ ਵੀ ਖੁਦਕਸ਼ੀਆਂ ਜਿਹੜੀਆਂ ਹੁੰਦੀਆਂ 80 ਤੋਂ 90% ਇਸੇ ਹੀ ਖਿੱਤੇ ਵਿੱਚ ਕਿਉਂ ਹੁੰਦੀਆਂ? ਕੋਈ ਖਾਸ ਕਾਰਨ ਆ ਜਾਂ ਕੋਈ ਖਾਸ ਜੀਵਨ ਜਾਂਚ ਆ? ਤੇ ਜੇ ਮਿੰਟੂ ਜੀ ਇੱਥੋਂ ਰਹਿਣ ਵਾਲੇ ਕੁਛ ਇਹਦੇ ਬਾਰੇ ਦੱਸਣ ਤੇ ਬੜੀ ਮਿਹਰਬਾਨੀ ਹੋਊਗੀ ਇਹਨਾਂ ਦੀ ਜੀ। ਧੰਨਵਾਦ। ਥੈਂਕ ਯੂ। ਕੱਟੋ ਨਾ ਜੀ। ਮਾਲਵੇ ਦੇ ਵਿੱਚ ਸਰਦਾਰ ਸਾਹਿਬ ਗੱਲ ਇਹ ਆ ਕਿ ਨਰਮਾ ਜ਼ਿਆਦਾ ਹੁੰਦਾ ਸੀਗਾ, ਤੇ ਹੋਇਆ ਕੀ ਆ ਕਿ 96-97 ਤੱਕ ਲੋਕ ਇੱਥੋਂ ਰੱਜ ਕੇ ਕਮਾਈ ਕਰਦੇ ਰਹੇ ਆ। ਇਹਨੂੰ ਚਿੱਟਾ ਸੋਨਾ ਕਹਿੰਦੇ ਆ ਨਰਮੇ ਨੂੰ। ਤੇ ਬਾਅਦ ਦੇ ਵਿੱਚ ਹੋਇਆ ਕੀ ਕਿ ਕੁਛ ਤੇ ਅਮਰੀਕਨ ਸੁੰਡੀ ਨੇ ਬੇੜਾ ਕਰਕ ਕਰ ਦਿੱਤਾ, ਬਾਅਦ ਦੇ ਵਿੱਚ ਕੁਛ ਬੀ ਮਾਰ ਗਏ, ਕੋਈ ਬਾਅਦ ਦੇ ਵਿੱਚ ਸਪਰੇਵਾਂ ਮਾਰ ਗਈਆਂ। ਤੁਸੀਂ ਹੁਣ ਤੱਕ ਦੇਖਿਆ ਹੋਣਾ ਤੇ ਥੋੜਾ ਜਿਹਾ ਦੂਸਰੇ ਸ਼ੌਂਕ ਹੈ ਜਿਹੜੇ ਸਮਝ ਗਏ ਹੋਗੇ ਤੁਸੀਂ, ਖਾਣ ਪੀਣ ਵਾਲੇ ਸ਼ੌਂਕ, ਉਹ ਵੀ ਮਹਿੰਗੇ ਆ ਲੋਕਾਂ ਦੇ ਜੀ। ਤਾਂ ਇਹ ਚੀਜ਼ਾਂ ਜਿਹੜੀਆਂ ਨਾ ਉਹ ਕੁੱਲ ਮਿਲਾ ਕੇ ਥੋੜਾ ਬਹੁਤ ਅਸਰ ਕਿਤੇ ਨਾ ਕਿਤੇ ਰੱਖਦੀਆਂ ਹੋਣਗੀਆਂ, ਪਰ ਬਹੁਤਾ ਅਸਰ ਇਹੋ ਹੀ ਆ ਕਿ ਨਰਮਾ ਪੱਟੀ ਜਿਹੜੀ ਤਬਾਹ ਹੋਈ ਆ ਉਹਦਾ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਮੈਂ ਸਮਝਦਾ ਅਸਰ ਹੈਗਾ ਜੀ। ਜੀ, ਅਗਲੇ ਕਾਲਰ ਨੇ ਅਜੇਂਦਰ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਹੈ ਜੀ ਮਿੰਟੂ ਜੀ ਨੂੰ, ਮੇ ਵੀ ਥੋੜਾ ਜਿਹਾ ਅਰਲੀ ਹੋਵੇ। 2019 ਦਾ ਕੀ ਸਿਨੈਰੀਓ ਬਣਦਾ ਜੀ ਕਿ ਲੋਕ ਦੁਬਾਰਾ ਫੇਰ ਅੱਛੇ ਦਿਨਾਂ ਦੇ ਬੇਸ ਤੇ ਮੋਦੀ ਨੂੰ ਵੋਟ ਪਾ ਦੇਣਗੇ ਜਾਂ ਐਤਕੀ ਵਾਰੀ ਮਹਾਗਠਬੰਧਨ ਇਹਨਾਂ ਨੂੰ ਕੋਈ ਤਗੜੀ ਟੱਕਰ ਦੇਊਗਾ? ਕਿਉਂਕਿ ਜੇ ਰਾਜਸਥਾਨ ਦੇਖੀਏ ਤਾਂ ਸਾਡੇ ਇੱਧਰ ਵਸੁੰਧਰਾ ਦਾ ਬੁਰਾ ਹਾਲ ਹੈ, ਉਧਰ MP ਦੇ ਵਿੱਚ ਵੀ ਉਹਨਾਂ ਦਾ ਐਂਟੀ ਇਨਕਮੈਂਸੀ ਬਹੁਤ ਜ਼ੋਰਾਂ ਤੇ ਹੈਗੀ ਹੈ, ਉਧਰੋਂ UP 'ਚ ਵੀ ਭੂਆ ਭਤੀਜਾ ਪੂਰੇ ਹਿੱਕ ਥਾਪੜੀ ਜਾਂਦੇ ਆ। ਤੇ ਕੀ ਇਹਨਾਂ ਦਾ ਕੀ ਲੱਗਦਾ ਵੀ ਕੀ ਹੋਊਗਾ ਜੀ ਇਹਨਾਂ ਦਾ 2019 ਦੇ ਵਿੱਚ? ਥੈਂਕ ਯੂ। ਧੰਨਵਾਦ। ਨਹੀਂ, ਦੇਖੋ ਮੋਦੀ ਦਾ ਜਿਹੜਾ ਉਹ ਜਲਵਾ ਸੀਗਾ ਨਾ, ਜਲਵਾ ਜੁੰਬਸ਼ ਜਿਹਨੂੰ ਕਹਿੰਦੇ ਆ, ਉਹ ਤੇ ਹੋ ਗਿਆ ਮਿੱਟੀ। ਇਹ ਤੇ ਮੰਨ ਕੇ ਚਲੋ ਉਹ ਤੇ ਹੋ ਗਿਆ ਮਿੱਟੀ। ਹੁਣ ਦੇਖੋ ਜਿਹੜਾ ਵਿਰੋਧੀ ਖੇਮਾ, ਪਹਿਲੀ ਗੱਲ ਤੇ ਆ ਕਿ ਹਾਲੇ ਵੀ ਨਹੀਂ ਤੈਅ ਹੋਣ ਡਿਆ ਕਿ ਉਹ ਜਿਹੜਾ ਗੱਠਜੋੜ ਹੈ ਜਿਹਨੂੰ ਤੁਸੀਂ ਮਹਾਂ ਗੱਠਜੋੜ ਕਹਿੰਦੇ ਹੋ, ਉਹ ਇੱਕ ਬਣੂਗੇ ਕਿ ਦੋ ਬਣੂਗੇ। ਤੇ ਜੇ ਦੋ ਬਣਦੇ ਤੁਹਾਨੂੰ ਫਿਰ 1996 ਵਾਲਾ ਇਤਿਹਾਸ ਯਾਦ ਕਰ ਲੈਣਾ ਚਾਹੀਦਾ। ਉਹ ਜਦੋਂ ਨੈਸ਼ਨਲ ਫਰੰਟ ਤੇ ਲੈਫਟ ਫਰੰਟ ਇਕੱਠੇ ਹੋ ਕੇ ਇਹਨਾਂ ਨੇ ਗੁਣਾ ਪਾ ਦਿੱਤਾ ਸੀਗਾ HD ਦੇਵਗੌੜਾ ਤੇ ਉਹ ਸਰਕਾਰ ਡਿੱਗ ਪਈ ਸੀਗੀ ਕਿਉਂਕਿ ਕਾਂਗਰਸ ਨੇ ਬਾਹਰੋਂ ਸਮਰਥਨ ਦਿੱਤਾ ਸੀ, ਬਾਅਦ ਚੋਂ ਉਹ ਖਿੱਚ ਲਿਆ ਸੀਗਾ। ਫਿਰ ਉਹ ਜਿਹਾ ਸਿਨੈਰੀਓ ਵੀ ਬਣ ਸਕਦਾ ਕਿਉਂਕਿ ਮਮਤਾ ਬੈਨਰਜੀ ਆਪਣੇ ਪੱਧਰ ਤੇ ਯਤਨ ਕਰਦੀ ਪਈ ਆ। ਉਹ ਤੇਲੰਗਾਨਾ ਦਾ ਇੱਕ ਮੁੱਖ ਮੰਤਰੀ ਆ ਜਿਹੜਾ ਚੰਦਰ ਸ਼ੇਖਰ ਰਾਓ, ਉਹ ਆਪਣੇ ਪੱਧਰ ਤੇ ਯਤਨ ਕਰਦਾ ਪਿਆ। ਰਾਹੁਲ ਗਾਂਧੀ ਹੋਰੀ ਆਪਣੇ ਪੱਧਰ ਤੇ ਆ। ਸੋ ਹਾਲੇ ਇਹ ਵੀ ਤੇ ਵੇਖਣਾ ਬਹੁਤ ਲਾਜ਼ਮੀ ਹੋਏਗਾ ਨਾ ਕਿ ਜਿਹੜੇ ਵਿਰੋਧੀ ਆ ਉਹ ਕਿੰਨੀ ਕੁ ਤਾਕਤ ਰੱਖਦੇ, ਉਹਨਾਂ ਦੇ ਬਾਜੂਆਂ 'ਚ ਕਿੰਨੀ ਕੁ ਤਾਕਤ ਆ। ਤੇ ਜੇ ਉਹਨਾਂ ਦੇ ਬਾਜੂ ਹੈ ਜਿਹੜੇ ਉਹ ਨਿਢਾਲ ਰਹੇ ਤੇ ਫਿਰ ਇਹ ਹੋ ਸਕਦਾ ਕਿ ਨਰਿੰਦਰ ਮੋਦੀ ਦਾ ਦੁਬਾਰਾ ਦਾ ਵੀ ਲੱਗ ਜੇ, ਜਾਂ ਇਹ ਵੀ ਹੋ ਸਕਦਾ ਕਿ ਸਾਰੀ ਗੱਡੀਆਂ ਰਹਿ ਜਾਣ, ਕੋਈ ਵੀ ਨਾ ਗੱਡੀਆਂ ਚੜੇ।
ਜੀ ਜੀ। ਸੋ ਅਜੇ ਆਈ ਥਿੰਕ ਭਵਿੱਖਬਾਣੀਆਂ ਕਰਨੀਆਂ ਅਜੇ ਜ਼ਿਆਦਾ ਅਰਲੀ ਆ ਉਸ ਦੇ ਹਿਸਾਬ ਦੇ ਨਾਲ ਜੀ। ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਕੁਲਦੀਪ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ ਸਪੋਰਟਸ ਬਾਰੇ ਵੀ ਇੰਡੀਆ ਕਦੀ ਫੀਫਾ ਦੇ ਵਰਲਡ ਕੱਪ ਦੇ ਵਿੱਚ ਕੁਆਲੀਫਾਈ ਹੋਇਆ ਜਾਂ ਨਹੀਂ? ਜੇ ਨਹੀਂ ਤੇ ਮੋਦੀ ਸਾਹਿਬ ਨੂੰ ਚਾਹੀਦਾ ਵੀ ਆਪਣਾ ਇੱਕ ਗੇੜਾ ਘੱਟ ਕਰ ਦੇਣ ਤੇ ਥੋੜੇ ਪੈਸੇ ਇੱਧਰ ਨੂੰ ਖਰਚ ਕਰ ਦੇਣ ਤੇ ਬਹਿ ਜਾ ਹੋ ਜਾਓ ਵੀ ਦੁਨੀਆ ਦੇ ਵਿੱਚ ਨਾ ਆ ਜਾਵੇ ਵੀ ਹਾਂ ਵੀ ਇੰਡੀਆ ਵੀ ਹੈ ਕਿਸੇ ਜਗ੍ਹਾ ਦੇ ਵਿੱਚ। ਥੈਂਕ ਯੂ। ਧੰਨਵਾਦ। ਦੇਖੋ ਇੰਡੀਆ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਕੁਆਲੀਫਾਈਡ ਕੀਤਾ ਹੈ ਜਾਂ ਮੈਨੂੰ ਪੱਕਾ ਨਹੀਂ ਪਤਾ, ਮੈਂ ਇਹ ਤਾਂ ਹੁਣ ਕੋਈ ਫੁੱਟਬਾਲ ਪ੍ਰੇਮੀ ਦੱਸ ਸਕਦਾ। ਮੇਰੇ ਖਿਆਲ ਦੇ ਨਾਲ ਇੱਕ ਵਾਰੀ ਕੁਆਲੀਫਿਕੇਸ਼ਨ ਹੋਈ ਹੈ ਇਹਨਾਂ ਦੀ, ਸ਼ਾਇਦ 1950 ਚ ਹੋਈ ਹੈ ਜੇ ਮੈਂ ਗਲਤ ਨਹੀਂ ਤਾਂ। ਇੱਕ ਵਾਰੀ ਹੋਈ ਹੈ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਇੰਡੀਆ ਸੈਮੀਫਾਈਨਲ ਚ ਵੀ ਪਹੁੰਚਿਆ ਸ਼ਾਇਦ, ਪਤਾ ਨਹੀਂ ਕਿਹੜੇ ਵੱਡੇ ਇਵੈਂਟ ਦੇ ਵਿੱਚ, ਯਾਦ ਨਹੀਂ ਆ ਰਿਹਾ, 올림픽 ਚ ਪਹੁੰਚਿਆ ਜਾਂ ਕਿਤੇ ਸੈਮੀਫਾਈਨਲ ਦੇ ਨੇੜੇ ਤੇੜੇ ਵੀ ਪਹੁੰਚੇ ਸੀਗੇ। ਖੈਰ ਉਹ ਚੀਜ਼ ਇੱਕ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਫੁੱਟਬਾਲ ਦਾ ਜਿਹੜਾ ਪੱਧਰ ਆ ਉਹ ਡਿੱਗਦਾ ਰਿਹਾ। ਹੁਣ ਇਸ ਸਮੇਂ ਦੇਖੋ ਪੈਸੇ ਦੀ ਕੋਈ ਕਮੀ ਨਹੀਂ ਹੈਗੀ, ਇੱਥੇ ਲੋਕਲ ਟੂਰਨਾਮੈਂਟ ਚੱਲਦੇ, ਇੱਥੇ ਫੁੱਟਬਾਲ ਲੀਗ ਚੱਲਦੀ ਹੈ। ਤੁਹਾਨੂੰ ਜੇ ਤੁਸੀਂ ਫੁੱਟਬਾਲ ਪ੍ਰਤੀ ਸ਼ੌਂਕ ਰੱਖਦੇ ਹੋ, ਜਨੂੰਨ ਰੱਖਦੇ ਹੋ, ਮੈਨੂੰ ਤੇ ਬਹੁਤੀ ਜਾਣਕਾਰੀ ਨਹੀਂ ਹੈ ਫੁੱਟਬਾਲ ਬਾਰੇ, ਪਰ ਜੇ ਤੁਸੀਂ ਫੁੱਟਬਾਲ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਜਾਣਦੇ ਹੋਗੇ ਕਿ ਇੱਥੇ ਬਕਾਇਦਾ ਜਿਵੇਂ IPL ਚੱਲਦੀ ਉੱਦਾਂ ਫੁੱਟਬਾਲ ਲੀਗ ਵੀ ਸ਼ੁਰੂ ਹੋਈ ਵੀ ਆ। ਤਾਂ ਪਹਿਲਾਂ ਵੀ ਕਲੱਬ ਖੇਡਦੇ ਆ, ਮੋਹਨ ਬਗਾਨ ਵਗੈਰਾ ਕਲੱਬ ਹੈਗੇ ਇੱਥੇ। ਸੋ ਫੁੱਟਬਾਲ ਤੇ ਪੈਸਾ ਨਿਰੰਤਰ ਖਰਚ ਕੀਤਾ ਜਾ ਰਿਹਾ। ਟੈਲੈਂਟ ਜਿਹੜਾ ਉਹ ਵੀ ਹੁਣ ਨਿਖਰਦਾ ਪਿਆ। ਦੇਖੋ ਜਿਹੜਾ ਛੇਤਰੀ ਆ ਸੁਨੀਲ ਛੇਤਰੀ, ਉਹਨੇ ਕਿੰਨੀ ਚੜ੍ਹਾਈ ਕੀਤੀ ਹੈ। ਬਾਈਚੰਗ ਬੂਟੀਆ ਵੀ ਨਿਕਲਿਆ ਇੱਥੋਂ ਫੁੱਟਬਾਲ ਚੋਂ। ਸੋ ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਹੋਰ ਹੀ ਲੈ ਕੀਤੇ ਜਾਣ। ਮੋਦੀ ਦੀ ਯਾਤਰਾ ਨਾਲ ਕੋਈ ਤਾਲੁਕਾਤ ਨਹੀਂ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਹੇਠਲੇ ਪੱਧਰ ਤੋਂ ਇਹ ਟੈਲੈਂਟ ਜਿਹੜੇ ਪੇਂਡੂ ਪੱਧਰ ਤੋਂ ਟੈਲੈਂਟ ਉਹ ਖੋਜੇ ਜਾਣ ਤੇ ਫਿਰ ਉਹਨਾਂ ਨੂੰ ਨਿਖਾਰਿਆ ਜਾਵੇ। ਜਿੱਦਾਂ ਚੀਨ ਦੀ ਪਾਲਿਸੀ ਹੈ ਨਾ ਸਪੋਰਟਸ ਪਾਲਿਸੀ, ਤਾਂ ਜਿਵੇਂ ਹੇਠਲੇ ਲੈਵਲ ਤੋਂ ਮੰਨ ਲਓ 9 ਲੱਖ ਚੱਕਿਆ, 9 ਲੱਖ ਚੋਂ ਫਿਰ 90,000 ਚੋਂ ਫਿਰ ਉਹਨਾਂ ਨੇ 900 ਤੱਕ ਲਿਆਂਦਾ, 900 ਚ ਫਿਰ ਉਹਨਾਂ ਨੇ 9 ਕੱਢ ਲਏ। ਇੱਕ ਉਦਾਹਰਨ ਦੇ ਰਿਹਾ। ਸੋ ਇਸ ਪੱਧਰ ਦੀ ਇੱਕ ਪਾਲਿਸੀ ਲਿਆਉਣੀ ਪਊਗੀ ਜੇ ਫੁੱਟਬਾਲ ਜਾਂ ਹੋਰ ਗੇਮਾਂ ਨੂੰ ਉੱਤੇ ਲਿਜਾਣਾ ਤਾਂ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ 1950 ਦੇ ਵਿੱਚ ਇੱਕ ਵਾਰੀ ਜ਼ਰੂਰ ਇਹ ਕੁਆਲੀਫਾਈ ਕੀਤੇ ਸੀ ਤੇ 1957 ਚ ਫੀਫਾ ਦੀ ਵਰਲਡ ਰੈਂਕਿੰਗ ਚ 9ਵਾਂ ਨੰਬਰ ਸੀਗਾ ਕਿਸੇ ਟਾਈਮ ਦੇ ਉੱਤੇ ਭਾਰਤੀ ਜਿਹੜੀ ਸੌਕਰ ਟੀਮ ਦਾ। ਜੀ ਹੁਣ ਵਾਕਿਆ ਜਿੱਦਾਂ ਤੁਸੀਂ ਦੱਸਿਆ ਵੀ ਹਾਲਾਤ ਜਿਹੜੇ ਜ਼ਿਆਦਾ ਹੀ ਮਾੜੇ ਨੇ। ਇਹ ਜਰਨੈਲ ਸਿੰਘ ਹੋਰੀ ਮੇਰੇ ਖਿਆਲ ਦੇ ਨਾਲ ਉਸ ਦੌਰ 'ਚ ਖੇਡਦੇ ਰਹੇ। ਪੰਜਾਬ ਦੇ ਜਰਨੈਲ ਸਿੰਘ ਹੋਰੀ ਬਹੁਤ ਤਗੜੇ ਪਲੇਅਰ ਸੀ। ਜੀ ਜੀ ਜੀ। ਅਗਲੇ ਕਾਲਰ ਜਿਹੜੇ ਆਪਣੇ ਨਾਲ ਜੁੜੇ ਨੇ ਸੰਤੋਖ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਡੇ ਜ਼ਿਲ੍ਹੇ ਦਾ ਤੁਹਾਨੂੰ ਨੰਬਰ ਲਾਇਆ, ਬੜੀ ਸ਼ਰਮ ਵਾਲੀ ਗੱਲ ਹੈ ਜੀ ਕਿ ਬੁੜਿਆਂ ਦੀ ਸਾਂਭ ਸੰਭਾਲ ਘੱਟ ਹੁੰਦੀ ਹੈ ਜੀ। ਤੇ ਦੂਜਾ ਆ ਜਿਹੜਾ ਪੰਨੂ ਸਾਹਿਬ ਨਾਲ ਇੱਕ ਦਿਨ ਡਿਬੇਟ ਹੋਈ ਸੀ ਇਹਨਾਂ ਦੀ, ਉਹ ਆਪਣਾ ਜੀ ਕਾਹਨ ਸਿੰਘ ਪੰਨੂ ਦੀ, ਉਹ ਆਂਦੇ 1 ਜੁਲਾਈ ਨੂੰ ਝੋਨਾ ਲਾਓ ਜਾ ਕੇ। ਤੁਹਾਨੂੰ ਪਤਾ ਮੈਂ ਵੀ ਜ਼ਿਮੀਂਦਾਰਾ ਕਰਦਾ ਆਇਆ ਵਾ ਵੀ ਇਹ 1 ਜੁਲਾਈ ਨੂੰ ਇਹਨੂੰ ਦਾਣਾ ਹੀ ਨਹੀਂ ਮੁੜ ਕੇ ਗਾੜੀ ਪੈਂਦਾ, ਲਾਉਣਾ ਇਹਨੂੰ ਕੀ ਆ। ਤੇ ਉਹ ਉਸ ਹਿਸਾਬ ਨਾਲ ਕੋਈ ਕੰਟਰੋਲ ਕਰਨ ਵੀ ਇੰਨਾ ਲਾਓ, ਘੱਟ ਲਾਓ, ਵੱਧ ਲਾਓ, ਬਾਬਤੀ ਲਾਓ, ਉਹਦਾ ਰੇਟ ਹੋਵੇ। ਜੱਟ ਦੇ ਕਰਨਾ ਬੰਦਾ ਵਾ ਵੀ ਜਿੱਦਾਂ ਅੰਨਾ ਹੁੰਦਾ ਵਾ, ਉਹਨੂੰ ਗਾੜੀ ਪਤਾ ਨਹੀਂ ਖੂਹ ਆ ਕਿ ਕਿੱਥੇ ਛਾਲ ਮਾਰਾਂ। ਤੇ ਪਤਾ ਨਹੀਂ ਕੀ ਪੜ੍ਹੇ ਲਿਖੇ ਬੰਦੇ ਵੇਖੋ ਏਦਾਂ ਦੀਆਂ ਗੱਲਾਂ ਕਰਦੇ, ਕੀ ਕਰੀਏ ਜੀ। ਜੀ ਥੈਂਕ ਯੂ ਜੀ। ਦੇਖੋ ਇਹ ਸਟੱਡੀਆਂ ਨੇ, ਆਪਾਂ ਉਹਨਾਂ ਦੇ ਬਰੋਬਰ ਨਹੀਂ ਪੜ੍ਹੇ ਲਿਖੇ, ਪਰ ਆਪਾਂ ਵੱਟਾਂ ਤੇ ਰਹਿਣ ਵਾਲੇ ਲੋਕ ਆ। ਮੈਂ ਇੱਕ ਗੱਲ ਕਹਿਣਾ ਕਿ ਦੇਖੋ ਤੁਸੀਂ ਇਸ ਝੰਜਟ 'ਚ ਕਿਉਂ ਪੈਣਾ? ਤੁਸੀਂ ਕਹਿੰਦੇ ਅਸੀਂ ਪਾਣੀ ਬਚਾਉਣਾ ਤੇ ਤੁਸੀਂ ਜਿਹੜੇ ਪਾਸੇ ਆਉਣਾ ਉਸ ਪਾਸੇ ਆਉਂਦੇ ਕਿਉਂ ਨਹੀਂ ਜੇ? ਇੱਕ ਤੇ ਇਹ ਆ ਕਿ ਵੱਧ ਤੋਂ ਵੱਧ ਧਰਤੀ ਨੂੰ ਰੀਚਾਰਜ ਕਰਨ ਵਾਲੇ ਪ੍ਰੋਜੈਕਟ ਲਾਓ। ਤੁਹਾਡੇ ਕੋਲ ਇੰਨੀ ਬਾਰਿਸ਼ ਦਾ ਪਾਣੀ ਜਮ੍ਹਾਂ ਹੋ ਜਾਂਦਾ, ਉਹ ਵਿਅਰਥ ਚਲੇ ਜਾਂਦਾ। ਉਹ ਛੱਪੜ ਹੈ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਜਲ ਭੰਡਾਰ ਆ, ਉਹਨਾਂ ਨੂੰ ਤੁਸੀਂ ਸਰਜੀਤ ਕਰੋ। ਦੂਜੀ ਚੀਜ਼ ਇਹ ਆ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਮੈਂ ਤੁਰਿਆ ਫਿਰਿਆ ਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬਦਲਵੀਆਂ ਫਸਲਾਂ ਬੀਜੀਆਂ ਜਾ ਸਕਦੀਆਂ। ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮਾਲਵਾ ਜਿਹੜਾ ਨਰਮਾ ਪੱਟੀ ਆ, ਤੇ ਨਰਮਾ ਪੱਟੀ ਨੂੰ ਉਜਾੜ ਕੇ ਇਹਨੂੰ ਦੁਬਾਰਾ ਹੁਣ ਵਸਾਇਆ ਵੀ ਤੇ ਜਾ ਸਕਦਾ ਹੈ ਨਾ। ਇਹ ਐਤਕੀ ਦੇਖੋ ਮੇਰੇ ਖਿਆਲ ਦੇ ਨਾਲ ਪਿਛਲੀ ਵਾਰੀ 3 ਲੱਖ ਹੈਕਟੇਅਰ 'ਚ ਨਰਮਾ ਬੀਜਿਆ ਸੀ, ਐਤਕੀ ਉਹ ਘਟ ਗਿਆ। ਮੇਰੇ ਖਿਆਲ ਦੇ ਨਾਲ 1 ਲੱਖ ਹੈਕਟੇਅਰ ਤੋਂ ਕੁਛ ਜਿਹੜਾ ਹੋਰ ਰਕਬਾ ਘਟ ਗਿਆ, 1 ਲੱਖ ਹੈਕਟੇਅਰ ਤੋਂ ਕੁਛ ਘੱਟ ਰਹਿ ਗਿਆ, ਯਾਨੀ 70-80 ਹਜ਼ਾਰ ਹੈਕਟੇਅਰ ਘਟ ਗਿਆ ਪਿਛਲੀ ਵਾਰੀ ਨਾਲ, ਜਦਕਿ ਵਧਣਾ ਚਾਹੀਦਾ ਸੀਗਾ। ਤਾਂ ਜਦੋਂ ਘਟ ਗਿਆ ਰਕਬਾ ਨਰਮੇ ਹੇਠੋਂ, ਉਹ ਕਿਹਦੇ ਥੱਲੇ ਗਿਆ? ਚਲਾ ਝੋਨੇ ਥੱਲੇ। ਤਾਂ ਜਿਹੜੀ ਇਹ ਨਰਮਾ ਪੱਟੀ ਆ,
ਇਹਨੂੰ ਵਧਾਇਆ ਜਾਵੇ। ਹੋਰ ਜਿਹੜੇ ਵੱਖ-ਵੱਖ ਇਲਾਕੇ ਆ ਜਿੱਥੇ ਜਿੱਥੇ ਕੋਈ ਚੰਗੀ ਕੋਈ ਬਾਗਬਾਨੀ ਹੋ ਸਕਦੀ ਹੈ ਜਾਂ ਹੋਰ ਕਿਤੇ ਫਸਲ ਹੋ ਸਕਦੀ ਆ, ਉੱਥੇ ਮਿੱਟੀ ਚੈੱਕ ਕਰਾ ਕੇ ਉੱਥੇ ਦੂਸਰੀਆਂ ਬਦਲਵੀਆਂ ਫਸਲਾਂ ਜਿਨ੍ਹਾਂ ਦਾ ਮੰਡੀਕਰਨ ਵਧੀਆ ਹੋਵੇ, ਜਿਨ੍ਹਾਂ ਦੇ ਭਾਅ ਚੰਗੇ ਹੋਣ। ਸੋ ਸਾਰਾ ਕੁਝ ਕੀਤਾ ਜਾ ਸਕਦਾ, ਇਸ ਪਾਸੇ ਆ ਜਾਣ। ਜ਼ਰੂਰਤ ਹੀ ਨਹੀਂ ਇਹਨਾਂ ਪੰਗਿਆਂ ਨੂੰ। ਜਿੱਥੇ ਨਹੀਂ ਸਰਦਾ ਉੱਥੇ ਝੋਨਾ ਲਵਾ ਦੇਣ, ਉਹਨਾਂ ਕੋਲ ਝੋਨਾ ਪੱਕ ਜੂਗਾ। ਪਰ ਜਿੱਥੇ ਜਿੱਥੇ ਅੱਗੇ ਨਰਮਾ ਹੁੰਦਾ ਰਿਹਾ, ਜਿੱਥੇ ਅੱਗੇ ਅੱਗੇ ਬਾਗਬਾਨੀ ਹੁੰਦੀ ਰਹੀ ਆ, ਉੱਥੇ ਜ਼ੋਰ ਲਾ ਕੇ ਵੇਖ ਲੈਣਾ। ਔਰ ਦੂਜੀ ਗੱਲ ਇਹ ਆ ਕਿ ਫੁਹਾਰਾ ਖੇਤੀ, ਜਿਹੜੀ ਹੋਰ ਕਈ ਇਸ ਤਰ੍ਹਾਂ ਦੀਆਂ ਤਕਨੀਕ ਆ ਜਿਨ੍ਹਾਂ ਰਾਹੀਂ ਪਾਣੀ ਬਚਾਇਆ ਜਾ ਸਕਦਾ। ਜੇ ਕਰਨ ਵਾਲਾ ਕੰਮ ਕਰਨਾ ਹੋਵੇ ਤੇ ਫਿਰ ਇੱਧਰਲੇ ਪਾਸੇ ਤੁਰਿਆ ਜਾ ਸਕਦਾ। ਜ਼ਰੂਰਤ ਇਸੇ ਗੱਲ ਦੀ ਆ ਕਿ ਦ੍ਰਿੜ ਇੱਛਾ ਰੱਖ ਕੇ ਔਰ ਇਹ ਜਿਹੜੀਆਂ ਫਾਰਮੈਲਿਟੀਆਂ ਖਾਨਾ ਪੂਰਤੀਆਂ, ਇਹਨਾਂ ਤੋਂ ਬਾਹਰ ਆ ਕੇ ਕੰਮ ਕੀਤਾ ਜਾਵੇ। ਇਹ ਨਾ ਆਪਣੀ ਖਾਨਾ ਪੂਰਤੀ ਕਰ ਦੇਣੀ ਹੁੰਦੀ ਆ, ਜਿਹੜੇ ਟੈਲੀਵਿਜ਼ਨ ਚੈਨਲਾਂ ਵਾਲੇ ਆ ਉਹਨਾਂ ਨੇ ਆਪਣੀ ਕਰ ਦੇਣੀ ਹੁੰਦੀ ਆ, ਤੇ ਕਿਸਾਨ ਕਹਿੰਦਾ ਫਿਰ ਮੈਂ ਆਪਣੀ ਖਾਨਾ ਪੂਰਤੀ ਕਰ ਦੇਣਾ, ਫਿਰ ਤੁਰਿਆ। ਜੀ ਜੀ। ਅਗਲੇ ਕਾਲਰ ਜੁੜੇ ਨੇ ਬਲਵਿੰਦਰ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਜਿਹੜਾ ਲਾਈਵ ਡਿਟੈਕਟਿਵ ਟੈਸਟ ਹੁੰਦਾ ਹੈ, ਪਹਿਲੀ ਗੱਲ ਤਾਂ ਇਹ ਵੀ ਇਹਦੇ ਵਿੱਚ ਕੋਈ ਹੇਰਾ ਵੀ ਹੋ ਸਕਦੀ ਹੈ ਜੀ। ਦੂਜਾ ਇਹ ਹੈ ਵੀ ਜਦੋਂ ਇਹਦਾ ਰਿਜ਼ਲਟ ਆ ਜਾਂਦਾ ਹੈ, ਦੋਸ਼ੀ ਨੂੰ ਸਜ਼ਾ ਮਿਲ ਜਾਂਦੀ ਹੈ, ਕੋਈ ਇਹਦੇ ਅਗੇਂਸਟ ਅਪੀਲ ਵੀ ਹੁੰਦੀ ਹੈ ਕਿ ਜਾਂ ਇਹ ਲਾਸਟ ਹੀ ਹੁੰਦੀ ਹੈ ਜੀ ਸਜ਼ਾ ਜਿਹੜੀ ਇਹਨੂੰ ਮਿਲ ਜਾਂਦੀ ਹੈ? ਬਸ ਇਹ ਸਵਾਲ ਹੈ। ਨਹੀਂ ਲਾਈਵ ਦੇਖੋ, ਮੈਨੂੰ ਇਹਦੇ ਬਾਰੇ ਪਤਾ ਨਹੀਂ, ਇਸ ਤਕਨੀਕ ਦਾ ਪਤਾ ਨਹੀਂ ਹੈ। ਔਰ ਇਹ ਮੇਰੇ ਖਿਆਲ ਦੇ ਨਾਲ 2 ਤਰ੍ਹਾਂ ਦਾ ਹੁੰਦਾ ਹੈ, ਦੋ ਤਰ੍ਹਾਂ ਦੀ ਤਕਨੀਕ ਹੈ ਜਾਂ 3 ਤਰ੍ਹਾਂ ਦੀ ਤਕਨੀਕ, ਇਹ ਵੀ ਨਹੀਂ ਪਤਾ। ਸੋ ਵੱਖ-ਵੱਖ ਤਰੀਕਿਆਂ ਨਾਲ ਲਾਈ ਡਿਟੈਕਟਰ ਟੈਸਟ ਹੁੰਦੇ ਆ। ਔਰ ਇਹਦੇ ਵਿੱਚ ਇਹ ਆ ਕਿ ਇਹ ਚੀਜ਼ ਜਿਹੜੀ ਇਹ ਨਹੀਂ ਹੈ ਕਿ ਲਾਈ ਡਿਟੈਕਟਰ ਟੈਸਟ ਹੋ ਗਿਆ, ਕੋਈ ਫੇਲ ਹੋ ਗਿਆ ਜਾਂ ਪਾਸ ਹੋ ਗਿਆ ਤੇ ਉੱਥੇ ਫੈਸਲਾ ਹੋ ਗਿਆ। ਜਿਹੜੀ ਉਹ ਰਿਪੋਰਟ ਹੁੰਦੀ ਆ ਉਹ ਮੁੜ ਕੇ ਕੋਰਟ 'ਚ ਲੱਗਦੀ ਆ, ਕੋਰਟ ਦੀ ਪਰਮਿਸ਼ਨ ਨਾਲ ਹੀ ਔਰ ਬੰਦੇ ਦੀ ਪਰਮਿਸ਼ਨ ਦੇ ਨਾਲ ਹੀ ਇਹ ਟੈਸਟ ਹੁੰਦੇ ਆ। ਔਰ ਉਹ ਕੋਰਟ ਹੀ ਫਿਰ ਉਸ ਰਿਪੋਰਟ ਦੇ ਆਧਾਰ ਤੇ ਫੈਸਲਾ ਬਣਾਉਂਦੀ ਹੈ। ਇਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਜਾਂ ਕਿਸ ਤਰ੍ਹਾਂ ਹੁੰਦੇ, ਮੈਨੂੰ ਇਹਦੀ ਤਕਨੀਕ ਬਾਰੇ ਸਰਦਾਰ ਸਾਹਿਬ ਪਤਾ ਨਹੀਂ ਹੈ। ਜੀ ਜੀ, ਬਿਲਕੁਲ ਡਿਪੈਂਡ ਕਰਦਾ ਹੈ ਜੀ। ਇੱਥੇ ਵੀ ਬਹੁਤ ਜਿਹੜਾ ਰੌਲਾ ਰੱਪਾ ਰਹਿੰਦਾ ਹੈ, ਘੱਟ ਜਿਹੜਾ ਇਸ ਦੀ ਵਰਤੋਂ ਕੀਤੀ ਜਾਂਦੀ ਆ, ਕਿਉਂਕਿ ਇਸ ਨੂੰ ਜਿਹੜੇ ਪੱਕੇ ਤੌਰ 'ਤੇ ਨਹੀਂ ਕਿਹਾ ਜਾਂਦਾ ਵੀ ਜਿਹੜਾ ਲਾਈ ਡਿਟੈਕਟਰ ਟੈਸਟ ਆ ਵੀ ਇਸ ਦੇ ਵਿੱਚ ਜੋ ਸਿੱਟੇ ਆਏ ਆ ਵੀ ਉਹ ਦਰੁਸਤ ਹੋਣ। ਸੋ ਇਸ ਲਈ ਕਿਤੇ ਕਿਤੇ ਵਰਤ ਲਿਆ ਜਾਂਦਾ ਹੈ, ਕਿਤੇ ਕਿਤੇ ਛੱਡ ਵੀ ਦਿੱਤਾ ਜਾਂਦਾ ਹੈ। ਅਗਲੇ ਜਿਹੜੇ ਕਾਲਰ ਨੇ ਅਵਤਾਰ ਸਿੰਘ ਪੰਨੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਇਸ ਤਰ੍ਹਾਂ ਹੈ ਜੀ ਕਿ ਪਿੰਕੀ ਕੈਟ ਨੂੰ ਸਜ਼ਾ ਹੋ ਗਈ ਸੀ, ਉਹਨੂੰ ਸਰਵਿਸ ਤੋਂ ਕੱਢ ਦਿੱਤਾ ਗਿਆ ਸੀ। ਮੁੜ ਕੇ ਉਹਨੇ ਦਬਕਾ ਮਾਰਿਆ ਵੀ ਮੈਂ ਇੱਕ ਕਿਤਾਬ ਲਿਖ ਰਿਹਾ, ਮੈਂ 300-400 ਪੇਜ ਦੀ, ਤੇ ਮੈਂ ਉਹਦੇ 'ਚ ਸਾਰੇ ਹੀ ਜੋ ਮਤਲਬ ਸੀਕ੍ਰੇਟ ਆ ਉਹ ਲਿਖੂੰਗਾ, ਜੋ ਵਧੀਕੀਆਂ ਹੋਈਆਂ ਜਾਂ ਜਿਨ੍ਹਾਂ ਦੁਆਰਾ ਕੀਤੀਆਂ ਗਈਆਂ। ਮੇਰਾ ਖਿਆਲ ਕਿਤੇ ਉਹਦੇ ਤੋਂ ਡਰਦਿਆਂ ਹੀ ਤੇ ਕਾਂਗਰਸੀਆਂ ਤੇ ਅਕਾਲੀਆਂ ਨੇ ਰਲ ਕੇ ਉਹਨੂੰ ਮਾਫ ਨਹੀਂ ਕਰ ਦਿੱਤਾ ਜੀ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਸਰਦਾਰ ਸਾਹਿਬ, ਇਹ ਆਪਾਂ ਨੂੰ ਵੀ ਪਤਾ ਕਿ ਕਿਸ ਤਰੀਕੇ ਨਾਲ ਚੱਲਦੀਆਂ ਕੋਈ ਵੀ ਸਰਕਾਰ ਹੋਵੇ, ਉਹ ਇਹਨਾਂ ਕੋ ਕੁਛ ਕਰ ਹੀ ਜਾਂਦੀ ਆ। ਕਿਉਂਕਿ ਇਕੱਲਾ ਪਿੰਕੀ ਕੈਟ ਹੀ ਵੇਖਿਆ, ਮੈਂ ਬਹੁਤ ਸਾਰੇ ਬੰਦਿਆਂ ਨੂੰ ਇਸ ਤਰ੍ਹਾਂ ਦਾ ਜਾਣਦਾ ਜਿਹੜੇ ਬੰਦੇ ਸਜ਼ਾ ਯਾਫਤਾ ਹੋਣ ਤੋਂ ਬਾਅਦ ਫਿਰ ਆ ਕੇ ਇਸੇ ਹੀ ਵਿਭਾਗ 'ਚ ਨੌਕਰੀ ਲੱਗ ਗਏ। ਔਰ ਸਜ਼ਾ ਯਾਫਤਾ ਪਤਾ ਕਿਹੜੇ ਕੇਸਾਂ 'ਚ ਹੋਇਆ? ਪੁਲਿਸ ਮੁਕਾਬਲਿਆਂ 'ਚ। ਔਰ ਪੁਲਿਸ ਮੁਕਾਬਲੇ ਕਿਹੜੇ ਹੋਏ? ਫਰਜ਼ੀ ਪੁਲਿਸ ਮੁਕਾਬਲੇ। ਔਰ ਸਾਡੇ ਇਲਾਕੇ ਦਾ ਇੱਕ SHO ਰੋਂਦਾ, ਤੁਸੀਂ ਉਹ ਵੀਡੀਓ 'ਚ ਵੇਖਿਆ ਹੋਣਾ, ਕ੍ਰਿਸ਼ਨ ਕੁਮਾਰ, ਉਹਦੀ ਵੀਡੀਓ ਪਿੱਛੇ ਜੇ ਬਹੁਤ ਵਾਇਰਲ ਹੋਈ ਸੀ। ਤੁਹਾਡੇ ਅਮਰੀਕਾ ਦੇ ਕਈ ਚੈਨਲਾਂ ਨੇ, ਟੈਲੀਵਿਜ਼ਨ ਚੈਨਲਾਂ ਨੇ ਉਹਨੂੰ ਲਾਈਵ ਵੀ ਲਿਆ ਸੀਗਾ। ਉਹ ਇਹੀ ਰੋਣਾ ਰੋਂਦਾ ਕਿ ਜੇ ਪਿੰਕੀ ਹੋਰਾਂ ਨੂੰ ਸਹੂਲਤਾਂ ਮਿਲ ਸਕਦੀਆਂ ਜਾਂ ਜਿਹੜੇ ਉਹ ਫਰਜ਼ੀ ਮੁਕਾਬਲਿਆਂ ਦੇ ਵਿੱਚ ਸਜ਼ਾ ਯਾਫਤਾ ਹੋਣ ਤੋਂ ਬਾਅਦ ਇੱਥੇ ਸੀਟਾਂ ਤੇ ਬਹਿ ਸਕਦੇ ਆ, ਤੇ ਮੈਂ ਵੀ SHO, ਮੈਨੂੰ ਵੀ ਸਜ਼ਾ ਹੋਈ, ਮੈਨੂੰ ਵੀ ਰੱਖ ਲਓ। ਸੋ ਇੱਥੇ ਬਹੁਤ ਕੁਛ ਹੈ ਇਹੋ ਜਿਹਾ ਚੱਲਦਾ। ਇਹਦੇ 'ਚ ਸਾਰੇ ਇੱਕੋ ਜਿਹੇ ਆ, ਸਾਰੇ ਪੱਖ ਪੂਰਦੇ ਇਹੋ ਜਿਹੇ ਬੰਦਿਆਂ ਦਾ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਮੈਨੂੰ ਨਹੀਂ ਪਤਾ ਰਲ ਕੇ ਪੂਰਦੇ ਜਾਂ ਕੱਲੇ, ਪਰ ਲੱਗਦਾ ਹੈ ਕਿ ਸਾਰੇ ਪੂਰਦੇ ਆ। ਜੀ ਜੀ ਜੀ। ਅਗਲੇ ਕਾਲਰ ਨੇ ਜਸਵੀਰ ਸਿੰਘ ਬਰਾੜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਿੱਕਾ ਜਿਹਾ ਸਵਾਲ ਹੈ ਮਿੰਟੂ ਸਾਹਿਬ, ਬਈ ਜਿੰਨੇ ਲੀਡਰ ਹੈ ਜੀ ਆਪਣੇ ਕਿਸਾਨਾਂ ਦੇ, ਤੇ ਇਹ ਸਾਰੇ ਮਲੰਗੀ ਆ ਜੀ। ਜਦੋਂ ਇਹ ਨਾਰਾ ਦਿੰਦੇ ਆ ਵੀ ਝੋਨਾ ਨਹੀਂ ਲਾਉਣਾ, ਅਸੀਂ ਡਾਂਗਾ ਫੜ ਕੇ ਵੱਟਾਂ ਤੇ ਖੜੋ ਜਾਾਂਗੇ, ਜੱਟਾਂ ਦੀ ਹਮਾਇਤ ਕਰਦੇ ਆ, ਇਹ ਆਪਦੇ ਖੇਤਾਂ 'ਚ ਕਿਉਂ ਨਹੀਂ ਲਾਉਂਦੇ? ਪਹਿਲਾਂ ਇਹਨਾਂ ਤੇ ਆਉਂ ਤਾਂ ਪੁੱਛੋ ਵੀ ਤੁਹਾਡੇ ਕੋਲੇ ਜ਼ਮੀਨਾਂ ਹੈਗੀਆਂ ਕਿ ਤੁਸੀਂ ਐਵੇਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਫਿਰਦੇ ਆ?
ਮੇਰਾ ਤਾਂ ਇੰਨਾ ਹੀ ਸਵਾਲ ਹੈ ਜੀ ਵੀ ਕਿਉਂ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਲੋਕਾਂ ਤੇ ਕੇਸ ਬਣੀ ਜਾਂਦੇ, ਅੰਦਰ ਹੀ ਬੈਠੇ ਆ ਮੇਰੇ ਵਰਗੇ ਬੇਵਕੂਫ ਬੰਦੇ ਜਾ ਕੇ ਐਵੇਂ ਡਾਂਗਾ ਫੜ ਕੇ ਤੇ ਕਿੱਲੇ 2 ਕਿੱਲੇ ਵਾਲੇ ਝੋਨਾ ਲਾਈ ਜਾਂਦੇ ਆ, ਉਹਨਾਂ ਨੂੰ ਇਸ਼ਾਰਾ ਕਰਕੇ ਇਹ ਮਰਾਉਂਦੇ ਆ ਜੀ। ਮੇਰਾ ਤਾਂ ਇੰਨਾ ਹੀ ਸਵਾਲ ਹੈ। ਧੰਨਵਾਦ ਜੀ। ਨਹੀਂ ਦੇਖੋ ਇਸ ਗੱਲ ਦੇ ਵਿੱਚ ਚਲੋ ਤੁਹਾਡੇ ਸ਼ਬਦ ਥੋੜੇ ਜਿਹੇ ਉਹ ਹਾਰਡ ਆ, ਥੋੜੇ ਜਿਹੇ ਸਖਤ ਆ। ਮੈਂ ਇਹ ਗੱਲ ਸਮਝਦਾ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਛੋਟਾ ਕਿਸਾਨ ਕਈ ਵਾਰ ਫਸ ਜਾਂਦਾ। ਪਰਾਲੀ ਵਾਲੇ ਮਾਮਲੇ 'ਚ ਵੀ ਏਦਾਂ ਹੋਇਆ ਸੀਗਾ, ਅੱਗ ਲਵਾਤੀ, ਉਹ ਜਿਨ੍ਹਾਂ ਤੇ ਕੇਸ ਹੋ ਗਏ ਮੁੜ ਕੇ ਭੁਗਤਦੇ ਰਹੇ। ਐਤਕੀ ਵੀ ਜਿਨ੍ਹਾਂ ਦੇ ਝੋਨੇ ਵਾਹੇ ਗਏ ਫਸ ਗਏ, ਫਿਰ ਜਿਨ੍ਹਾਂ ਨੂੰ ਜੁਰਮਾਨੇ ਹੋ ਗਏ ਹੁਣ ਪਤਾ ਨਹੀਂ ਕਿੱਦਾਂ ਉਹਨਾਂ ਨੇ ਭਰਨੇ ਆ। ਇਹ ਇੱਕ ਪੱਖ ਹੈਗਾ, ਪਰ ਦੂਸਰਾ ਪੱਖ ਇਹ ਵੀ ਹੁਣ ਸਿਆਸਤ ਵੜ ਜਾਂਦੀ ਹੈ ਵਿੱਚ, ਧੱਕੇ ਨਾਲ ਵੜ ਜਾਂਦੀ ਹੈ। ਤੁਹਾਨੂੰ ਪਤਾ ਕੋਈ ਅੰਦੋਲਨ ਹੋਵੇ, ਕੋਈ ਸੰਘਰਸ਼ ਹੋਵੇ, ਹੁਣ ਅਕਾਲੀ ਵੇਖ ਲਓ, ਅਕਾਲੀ ਦਲ ਵਾਲੇ ਕਹੀ ਜਾਂਦੇ ਕਿ ਹੈਲਪਲਾਈਨ ਅਸੀਂ ਜਾਰੀ ਕਰਤੀ ਹੈ, ਲਓ ਤੁਸੀਂ ਕਰੋ ਫੋਨ, ਅਸੀਂ ਆਵਾਂਗੇ ਵੱਟਾਂ ਤੇ। ਤਾਂ ਹੁਣ ਅਕਾਲੀਆਂ ਨੂੰ ਜੇ ਆਪਾਂ ਕਹਿਣਾ ਹੋਵੇ ਤਾਂ ਇਹਨਾਂ ਨੂੰ ਹੱਥ ਜੋੜ ਕੇ ਹੀ ਕਵਾਂਗੇ ਕਿ ਦੇਖੋ ਯਾਰ ਤੁਸੀਂ ਯਾਰ ਸਾਰਾ ਕੁਝ ਕਰਦੇ ਹੋ ਤੇ ਅੱਗੋਂ ਕੇਂਦਰ ਤੋਂ ਜਾ ਕੇ ਤੁਸੀਂ 2% 4% ਦੀ ਨਵੀਂ ਦੀ ਇਜਾਜ਼ਤ ਲੈਓ। ਜੇ ਕੈਪਟਨ ਨਹੀਂ ਮੰਨਦਾ ਤੇ ਹੁਣ ਕੈਪਟਨ ਦੀ ਲੱਤ ਥੋੜੀ ਤੋੜ ਦੇਣੀ ਆ ਕਿਸੇ ਨੇ। ਜੇ ਨਹੀਂ ਮੰਨਦਾ ਤਾਂ ਠੀਕ ਹੈ, ਤੁਸੀਂ ਏਦਾਂ ਕਰੋ ਕੇਂਦਰ ਤੋਂ ਰਹਿਤ ਲੈ ਆਓ। ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਬੇਲੋੜਾ ਜਿਹਾ ਟਕਰਾਅ। ਦੇਖੋ 10 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ, 10 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਹਾਂ ਠੀਕ ਆ, ਝੋਨਾ ਸਰਕਾਰ ਨੂੰ ਵੀ ਸਮਝਣਾ ਚਾਹੀਦਾ, ਜੇ ਲਾ ਲਿਆ, ਜਿਹਨੇ ਲਾ ਲਿਆ ਉਹਨੂੰ ਇੰਨੀ ਜ਼ਿਆਦਾ ਸਖਤੀ ਨਾਲ ਵੀ ਨਜਿੱਠਣ ਦੀ ਜ਼ਰੂਰਤ ਨਹੀਂ। ਕੀ ਆਖਰ ਆ ਗਈ, ਕੀ ਪਰਲੋ ਆ ਗਈ ਆ। ਹੋਰ 4 ਦਿਨਾਂ ਨੂੰ ਇੱਥੇ 20 ਤਰੀਕ ਹੋ ਜਾਣੀ ਹੈ। ਜੇ ਲਾ ਹੀ ਲਿਆ ਸੀ ਇੱਕ ਵਾਰੀ ਵਾਰਨ ਕਰਕੇ ਛੱਡ ਦਿੰਦੇ ਕਿ ਭਾਈ ਗਾਂਹ ਤੋਂ ਜਿਹਨੇ ਲਾਇਆ ਤੇ ਉਹਦੇ ਨਾਲ ਫਿਰ ਅਗਲੇ ਸਾਲ ਅਸੀਂ ਇਸ ਤਰ੍ਹਾਂ ਕਰਾਂਗੇ। ਤਾਂ ਜਾਂ ਜਦੋਂ ਇਹਨਾਂ ਨੇ ਇਹ ਸਾਰੀ ਵਿਉਂਤ ਪਗਾਈ ਆ, ਉਦੋਂ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਸੱਦ ਲੈਂਦੇ ਜਾਂ ਪਿੰਡਾਂ ਦੇ ਵਿੱਚ ਮੀਟਿੰਗਾਂ ਰੱਖ ਲੈਂਦੇ ਕਿ ਭਾਈ ਕੀ ਕਿਸਾਨਾਂ ਦੀ ਰਾਏ ਆ, ਅਸੀਂ ਆਹ ਕੰਮ ਤੁਹਾਡੀ ਭਲਾਈ ਲਈ ਕਰਨਾ ਹੈ, ਕੀ ਤੁਸੀਂ ਸਹਿਮਤ ਹੋ? ਜੇ ਤੁਸੀਂ ਸਹਿਮਤ ਹੋ ਤਾਂ ਤੁਹਾਨੂੰ ਆਹ ਰਾਏ ਦੇਵਾਂਗੇ ਅਸੀਂ। ਤਾਂ ਮੇਰੇ ਖਿਆਲ ਦੇ ਨਾਲ ਇਹ ਕਨਫਲਿਕਟ ਨਹੀਂ ਸੀ ਹੋਣਾ, ਪਰ ਅਫਸੋਸ ਦੀ ਗੱਲ ਹੈ ਕਿ ਕਨਫਲਿਕਟ ਵੀ ਹੋਇਆ ਔਰ ਨਾਲ ਇਹਦਾ ਰਾਜਸੀਕਰਨ ਵੀ ਹੋ ਗਿਆ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਹਰਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੀਤ ਜੀ। ਜੀ ਆਪਾਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਜਸਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜਕਰਨਵੀਰ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਜੀ, ਜਿਹੜਾ ਬਰਗਾੜੀ ਕਾਂਡ ਵੇਲੇ ਮਹਾਰਾਜ ਸਰੂਪ ਦਾ ਜਿਹੜਾ ਹੁਣ ਰਿਪੋਰਟ ਜੀ ਆਈ ਹੈ ਸਾਹਮਣੇ, ਪੁਲਿਸ ਨੇ ਤੇ ਗਵਰਨਮੈਂਟ ਨੇ ਰਲ ਮਿਲ ਕੇ ਉਹਨੂੰ ਜਿੱਦਾਂ ਠੰਡੇ ਵਸਤੇ ਚ ਪਾਤਾ ਰੌਲਾ ਰੱਪਾ ਪੈਣ ਤੋਂ, ਜਾਂ ਕੀ ਮਹਾਰਾਜ ਸਰੂਪ ਮਿਲੇ ਹੈਗੇ ਆ ਨਹੀਂ ਮਿਲੇ, ਉਹਦੇ ਬਾਰੇ ਮਾੜਾ ਕਲੀਅਰ ਕਰਿਓ ਜੀ। ਇਹ ਲੱਗਦਾ ਤਾਂ ਏਦਾਂ ਜਿੱਦਾਂ ਗਵਰਨਮੈਂਟ ਨੇ ਤੇ ਅਕਾਲੀਆਂ ਰਲ ਰੁਲ ਕੇ ਹੀ ਆਪਣਾ ਇਸ ਕੰਮ ਨੂੰ ਦਬਾਤਾ ਹੋਇਆ ਕਿ ਉਹਨਾਂ ਦਾ ਨਾਂ ਨਾ ਵਿੱਚ ਆਵੇ। ਮਾੜਾ ਕਲੀਅਰ ਕਰਿਓ ਜੀ। ਥੈਂਕ ਯੂ ਜੀ। ਜੀ ਨਹੀਂ ਜੀ, ਕਿਹੜੀ ਰਿਪੋਰਟ ਹੈ? ਬਰਗਾੜੀ ਮਾਮਲਾ ਜੀ। ਨਹੀਂ ਦੇਖੋ, ਬਰਗਾੜੀ ਵਾਲਾ ਸਰਦਾਰ ਸਾਹਿਬ ਮਸਲਾ ਇਹ ਆ ਕਿ ਇਹ ਮਾਮਲਾ ਹੁਣ ਮੈਨੂੰ ਨਹੀਂ ਲੱਗਦਾ ਕਿ ਅੱਗੇ ਸਿਰੇ ਚੜੂਗਾ। ਕਿਉਂਕਿ ਦੇਖੋ ਕੱਲ ਰਣਵੀਰ ਸਿੰਘ ਖੱਟੜਾ ਨੇ ਇੱਕ ਬਿਆਨ ਦਿੰਦਿਆਂ ਜਿਹੜੀ ਗੱਲ ਕਹੀ, ਉਹਨੂੰ ਗੌਰ ਨਾਲ ਥੋੜਾ ਜਿਹਾ ਚਿੱਠੋ। ਉਹ ਕੀ ਕਹਿ ਰਿਹਾ? ਉਹ ਕਹਿੰਦੇ ਜੀ ਬਰਗਾੜੀ ਵਾਲੇ ਮਾਮਲੇ ਦੀ ਤਾਂ ਜਾਂਚ ਨਹੀਂ ਕਰਦੇ ਅਸੀਂ ਤੇ ਗੁਰੂਸਰ ਵਾਲੀ ਤੇ ਭਗਤੇ ਵਾਲੀ ਜਾਂਚ ਪੜਤਾਲ ਕਰਦੇ ਪਏ ਆ, ਤੇ ਬਰਗਾੜੀ ਵਾਲਾ ਜਿਹੜਾ ਮਾਮਲਾ ਉਹ CBI ਕੋਲ ਆ। ਹੁਣ ਜਾਂ ਤੇ ਇਹ ਪੰਗਾ ਇਹਨਾਂ ਦਾ ਪੈ ਗਿਆ ਕਿ CBI ਨੇ ਰੱਟਾ ਪਾ ਲਿਆ ਕਿ ਭਾਈ ਕੇਸ ਦੀ ਇਨਵੈਸਟੀਗੇਸ਼ਨ ਸਾਡੇ ਕੋਲ ਆ, ਸਾਰਾ ਕੁਝ ਅਸੀਂ ਕਰਾਂਗੇ, ਜਾਂ ਤੇ ਪੁਲਿਸ ਤਾਂ ਥੰਮੀ ਗਈ ਆ, ਤੇ ਜਾਂ ਫਿਰ ਅੱਗੇ ਵਾਲਾ ਕੰਮ ਹੋ ਗਿਆ ਜਿਵੇਂ ਮੌੜ ਬੰਬ ਧਮਾਕੇ 'ਚ ਹੋਇਆ ਸੀਗਾ ਕਿ ਜਿਵੇਂ ਤਾਰਾਂ ਜਿਹੜੀਆਂ ਸਰਸੇ ਪਹੁੰਚ ਗਈਆਂ ਵੱਡੇ ਗ੍ਰਿਡ ਤੱਕ, ਤੇ ਜਦੋਂ ਕੁੰਡੀਆਂ ਫੜਨ ਗਏ ਤੇ ਉਹਨਾਂ ਨੂੰ ਸੀਟੀ ਮਾਰ ਕੇ ਬੁਲਾ ਲਿਆ ਗਿਆ। ਤਾਂ ਇਹ ਦੋਵਾਂ ਚੀਜ਼ਾਂ 'ਚੋਂ ਇੱਕ ਚੀਜ਼ ਹੋਈ ਜਾਪਦੀ ਆ। ਤੇ ਹੁਣ ਤੀਜੀ ਚੀਜ਼ ਜਿਹੜੀ ਉਹਨਾਂ ਨੇ ਕੱਲ ਕਹਿ ਦਿੱਤੀ ਆ ਟ੍ਰਿਬਿਊਨ 'ਚ, ਤੁਸੀਂ ਪੱਖ ਵੀ ਦੇਖਿਆ ਹੋਣਾ ਲੱਗਿਆ ਉਸ ਰਿਪੋਰਟ ਦੇ ਵਿੱਚ, ਖੱਟੜਾ ਸਾਹਿਬ ਦਾ ਇਹ ਪੱਖ ਆ। ਇਹ ਕਹਿੰਦੇ ਆ ਜੀ ਕਿ ਜਿਹੜੇ ਸਰੂਪ ਆ ਮਹਾਰਾਜ ਦੇ, ਗੁਰੂ ਸਾਹਿਬ ਦੇ ਸਰੂਪ ਆ ਜਿਹੜੇ, ਉਹ ਬਰਾਮਦ ਕਰਨੇ ਹੋਣਾ ਸੰਭਵ ਹੈ। ਤੇ ਜਦੋਂ ਸਰੂਪ ਹੀ ਨਹੀਂ ਬਰਾਮਦ ਹੋਣਗੇ ਤੁਸੀਂ ਕੇਸ ਕਿਵੇਂ ਸਾਬਤ ਕਰ ਲੋਗੇ ਕਿਸੇ ਤੇ? ਸੋ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਪੁਲਿਸ ਜਿਹੜੀ ਆ ਉਹ ਪਿਛਲਖੁਰੀ ਹੋ ਗਈ। ਮੈਨੂੰ ਨਹੀਂ ਲੱਗਦਾ ਕਿ ਗੱਲ ਸਿਰੇ ਚੜੂਗੀ। ਠੀਕ ਆ, ਇਹਦੇ ਤੇ ਹੁਣ ਰਾਜਸੀ ਖਿੱਚਾਤਾਣ ਹੈ ਜਿਹੜੀ ਉਹ ਚੱਲ ਸਕਦੀ। ਦਾਦੂਵਾਲ ਸਾਹਿਬ ਹੋਰੀ ਆਪਣੇ ਪੱਧਰ ਤੇ ਕਰ ਸਕਦੇ ਆ, ਦੂਸਰੇ ਤੀਸਰੇ ਆਪਣੇ ਪੱਧਰ ਤੇ ਕਰ ਸਕਦੇ ਆ, ਪਰ ਮੈਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਕਰੂਗੀ। ਜੇ ਕਰੂਗੀ ਤਾਂ ਇਹਦੇ ਵਿੱਚ CBI ਕਿਤੇ ਨਾ ਕਿਤੇ ਉਹ ਪਹਿਲਾਂ ਫਰੇਮ ਦੇ ਵਿੱਚ ਆਊਗੀ ਤੇ ਫਿਰ ਗੱਲ ਅੱਗੇ ਤੁਰਨੀ ਆ। ਜੀ ਜੀ ਜੀ। ਮਿੰਟੂ ਜੀ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਆ, ਤੇ ਨਾਲ ਹੀ ਇੱਕ ਇਸ ਟਾਈਮ ਸੋਸ਼ਲ ਮੀਡੀਆ ਤੇ ਵੀ ਹਰ ਇੱਕ ਪਾਸੇ ਕਾਫੀ ਜਿਹੜਾ ਇਸ ਟਾਈਮ ਜਿਹੜੀ ਹਨੇਰੀ ਝੱਖੜ ਜਿਹੜੇ ਚੱਲ ਰਹੇ ਆ, ਕਹਿੰਦੇ ਵੀ ਪੰਜਾਬ ਰੇਗਿਸਤਾਨ ਬਣਨ ਦੀ ਕਗਾਰ ਦੇ ਉੱਤੇ ਆ, ਤਾਂ ਇੰਨੇ ਜ਼ਿਆਦਾ ਧੂੜ ਵਾਲੇ ਜਿਹੜੇ ਆ ਹਨੇਰੀਆਂ ਚੱਲ ਰਹੀਆਂ। ਇਹ ਮੈਨੂੰ ਲੱਗਦਾ ਕਿ
ਇਲਜ਼ਾਮ ਤਰਾਸ਼ੀ ਆ ਜਾਂ ਬਹੁਤ ਗਾਂਹ ਦੀ ਗੱਲ ਕੀਤੀ ਜਾ ਰਹੀ ਆ ਕਿ ਏਦਾਂ ਹੋ ਗਿਆ, ਰਾਜਸਥਾਨ ਬਣੀ ਹੋ ਗਿਆ, ਉਦਾਂ ਹੋ ਗਿਆ। ਹੁਣ ਜਿੱਦਾਂ ਹੋ ਗਿਆ ਕਿਸੇ ਤਰੀਕੇ ਨਾਲ ਵੀ ਹੋ ਗਿਆ, ਪਰ ਇਹਦੇ ਵਿੱਚ ਆ ਕਿ ਹੁਣ ਤੁਸੀਂ ਸੰਭਲ ਜਾਓ। ਅੱਗੇ ਕੀ ਕਰਨਾ? ਹਰੇਕ ਸਾਲ ਇਹੀ ਆ ਕਿ ਰੌਲਾ ਰੱਪਾ ਪੈਂਦਾ। ਹੁਣ ਜਿੱਦਾਂ ਪਰਾਲੀ ਵਾਲਾ ਉਹ ਫੇਰ ਅੱਗੇ ਭੌਂਕੇ ਸਾਲ ਆਉਣ ਵਾਲਾ, ਉਹੀ ਮੌਸਮ ਫੇਰ ਆਉਣ ਵਾਲਾ, ਤੇ ਕੀਤਾ ਕੀ ਆ? ਕੱਖ ਵੀ ਨਹੀਂ। ਹੁਣ ਵੀ ਆ ਹਨੇਰੀ ਵਾਲਾ ਜਿਹੜਾ ਮੌਸਮ ਹੈ ਚਲੋ ਆਇਆ 2-4 ਦਿਨ ਟਲ ਜਾਊਗਾ, ਪਰ ਬਾਅਦ ਚ ਕੀ ਕਰੋਗੇ? ਇਹ ਦੇਖੋ ਜਿਹੜੀ ਮੇਰੇ ਖਿਆਲ ਦੇ ਨਾਲ ਜਿਹੜੀ ਉਹ ਅੱਜ ਲਲਕਾਰ ਵਾਲਿਆਂ ਨੇ ਨਾ ਇੱਕ ਦਿੱਤੀ ਹੈ ਥਿਊਰੀ, ਕਾਮਰੇਡਾਂ ਦਾ ਇੱਕ ਰਸਾਲਾ, ਉਹ ਦੱਸਦੇ ਆ ਕਿ ਜਿਹੜਾ ਅਰਾਵਲੀ ਪਰਬਤ ਲੜੀ ਹੈ ਜਿਹੜੀ, ਅਸਲ ਦੇ ਵਿੱਚ ਇਹਨੂੰ ਵੀ ਖੋਰਿਆ ਗਿਆ ਕਾਰਪੋਰੇਟ ਘਰਾਣਿਆਂ ਵੱਲੋਂ। ਕੁਛ ਇਹ ਨੀਵੀਂ ਹੋਈ ਆ, ਕੁਛ ਹੋਰ ਦਰਖਤਾਂ ਦੇ ਕੱਟੇ ਜਾਣ ਦਾ, ਯਾਨੀ ਕਈ ਕਾਰਨ ਆ, ਕਈ ਸਬੱਬ ਆ। ਔਰ ਇਹ ਗੱਲ ਵੈਸੇ ਬਿਲਕੁਲ ਠੀਕ ਆ ਕਿ ਇੱਕ ਦਿਨ ਪੰਜਾਬ ਹੈ ਜਿਹੜਾ ਰਾਜਸਥਾਨ ਵਰਗਾ ਹੋ ਸਕਦਾ ਜੇ ਅਸੀਂ ਸੰਭਲੇ ਨਾ। ਪਰ ਜੇ ਅਸੀਂ ਸੰਭਲ ਜੀਏ ਕੋਈ ਵੈਸੇ ਐਡੀ ਵੱਡੀ ਗੱਲ ਨਹੀਂ ਹੈ। ਜਿਹੜਾ ਇੰਡੈਕਸ ਕੱਲ ਆਪਾਂ ਚਰਚਾ ਦਾ ਵਿਸ਼ਾ ਬਣਾਇਆ ਸੀ, ਉਸ ਇੰਡੈਕਸ ਦੇ ਵਿੱਚ ਵੀ ਪੰਜਾਬ ਨੂੰ ਉਹਨਾਂ ਸਟੇਟਾਂ 'ਚ ਰੱਖਿਆ ਗਿਆ ਕਿ ਜਿਹੜੇ ਚੰਗਾ ਕੰਮ ਕਰਦੇ ਪਏ ਆ ਜਲ ਭੰਡਾਰਨ ਵਾਸਤੇ, ਪਰ ਹੈ 6ਵਾਂ ਨੰਬਰ ਆ ਸਾਡੇ ਪੰਜਾਬ ਦਾ। ਤਾਂ ਜੇ ਪੰਜਾਬ ਸ਼ਿੱਦਤ ਦੇ ਨਾਲ ਕੰਮ ਕਰੇ ਤੇ ਮੇਰੇ ਖਿਆਲ ਦੇ ਨਾਲ ਇਸ ਸਥਿਤੀ ਤੋਂ ਬਚਿਆ ਜਾ ਸਕਦਾ। ਜੇ ਨਹੀਂ, ਚਾਹੇ ਕਾਰਨ ਕੋਈ ਵੀ ਰਿਹਾ ਹੋਵੇ, ਜਿੱਦਾਂ ਪਰਬਤ ਆ ਜਿਹੜੇ ਉਹ ਖੋਰੇ ਜਾ ਰਹੇ ਆ, ਜਿੱਦਾਂ ਹੋਰ ਰੁੱਖ ਕੱਟੇ ਜਾ ਰਹੇ ਆ, ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ। ਹੁਣ ਮੈਂ ਇੱਕ ਰਿਪੋਰਟ ਹੋਰ ਪੜ੍ਹਦਾ ਪਿਆ ਸਾਂ ਕਿ ਉਹ ਜਿਹੜੀ ਤੁਹਾਨੂੰ ਜ਼ਿਆਦਾ ਪਤਾ, ਇੱਕ ਤਾਂ ਇਰਾਟਿਕ ਮਹਾਸਾਗਰ ਹੈ, ਇੱਕ ਐਟਲਾਂਟਿਕ ਮਹਾਸਾਗਰ ਆ। ਇਰਾਟਿਕ ਵਾਲੀ ਆ ਜਿਹੜੀ ਉਹ ਬਰਫ਼, ਉਹ ਕਹਿੰਦੇ ਆ ਕਿ ਬਸ 2030 ਤੱਕ ਹੀ ਪਿਘਲ ਜਾਣੀ ਆ ਸਾਰੀ। ਚੀਨ ਉੱਥੋਂ ਤੱਕ ਹੁਣ ਸੜਕ ਬਣਾਉਣ ਨੂੰ ਫਿਰਦਾ। ਉਹਨਾਂ ਨੇ ਨਵਾਂ ਇੱਕ ਪ੍ਰੋਜੈਕਟ ਵੀ ਲਿਆਂਦਾ। ਉਹ ਜਿਵੇਂ ਕਿਸੇ ਦੇ ਘਰ ਨੂੰ ਅੱਗ ਲੱਗੀ, ਉਹ ਕਹਿੰਦਾ ਚਲੋ ਜਾਂਦੀ ਵਾਰੀ ਹੱਥ ਤੇ ਸੇਕ ਲਈਏ, ਠੰਡ ਆ, ਸੋ ਉਹ ਆਪਣਾ ਮੌਜ ਮੇਲਾ ਲੁੱਟਣ ਨੂੰ ਤਿਆਰ ਆ। ਯਾਨੀ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਬਰਫ਼ਾਂ ਪਿਘਲ ਰਹੀਆਂ ਨੇ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸੋ ਪੰਜਾਬੀ ਆ ਜਿਹੜੇ ਹਾਲੇ ਵੀ ਜਾਗ ਜਾਣ ਤੇ ਬਹੁਤ ਕੁਛ ਜਿਹੜਾ ਉਹ ਸੰਭਾਲ ਸਕਦੇ। ਇਹਨਾਂ ਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਲੇ ਹੈਗੀਆਂ ਹੱਥ 'ਚ। ਜੀ ਜੀ ਬਿਲਕੁਲ। ਤੇ ਕੀ ਵੈਸੇ ਮਿੰਟੂ ਜੀ ਇਹ ਵੀ ਨਾਲ ਹੀ ਜੁੜਿਆ ਸਵਾਲ ਆ ਵੀ ਕੀ ਲੋਕ ਸਿਰਫ ਸਰਕਾਰ ਵੱਲ ਹੀ ਮੂੰਹ ਰੱਖਣਗੇ ਵੀ ਇਹ ਕੁਛ ਕਰਨਗੇ ਜਾਂ ਆਪਣੇ ਪੱਧਰ ਤੇ ਵੀ ਕਰਨਗੇ ਕੁਛ? ਦੇਖੋ ਗੱਲ ਇਹ ਆ ਕਿ ਜਿੱਦਾਂ ਪਾਣੀ ਬਚਾਉਣ ਵਾਲਾ ਮਸਲਾ, ਇਹ ਜਿਵੇਂ ਹੁਣ ਸਾਡੇ ਮਾਲਵੇ ਦੇ ਕਿਸਾਨ ਆ, 4-5 ਜ਼ਿਲ੍ਹੇ ਆ ਜਿਹੜੇ, ਇਹਨਾਂ ਨੂੰ ਜਾਗਰੂਕ ਕੀਤਾ ਜਾਵੇ, ਥੋੜਾ ਬਹੁਤ ਇਹਨਾਂ ਨੂੰ ਕੋਆਪਰੇਟ ਕੀਤਾ ਜਾਵੇ, ਬੀ ਨਰਮੇ ਦੇ ਚੰਗੇ ਦਿੱਤੇ ਜਾਣ, ਨਰਮਾ ਪੱਟੀ ਹੈ ਜਿਹੜੀ ਬਹਾਲ ਹੋ ਸਕਦੀ, ਚੰਗੀਆਂ ਸਪਰੇਵਾਂ ਦਿੱਤੀਆਂ ਜਾਣ। ਕੋਈ ਮਿਹਨਤ ਕਰਨ ਦੀ ਬਹੁਤੀ ਜ਼ਰੂਰਤ ਨਹੀਂ। ਸਾਡੇ ਇਲਾਕੇ 'ਚ ਬਾਗ ਬਹੁਤ ਹੁੰਦੇ ਸੀ ਜਦੋਂ ਅਸੀਂ ਸੁਰਤ ਸੰਭਲੇ ਆ। ਸਾਡੇ ਇੱਥੇ ਅੰਗੂਰਾਂ ਦੇ ਬਾਗ ਇੰਨੇ ਹੁੰਦੇ ਸੀ ਕਿ ਛੱਡੋ ਗੱਲ, ਉਹ ਸਾਰੇ ਬਾਗ ਜਿਹੜੇ ਮਰ ਗਏ। ਤਾਂ ਉਹ ਬਾਗ ਹੋਰ ਇਲਾਕੇ 'ਚ ਹਾਲੇ ਵੀ ਹੈਗੇ। ਤੁਸੀਂ ਸਾਡੇ ਪਿੰਡਾਂ ਨੂੰ ਆਓਗੇ ਤੁਹਾਨੂੰ ਐਂ ਲੱਗਣਾ ਕਿ ਬਾਗਾਂ ਦਾ ਏਰੀਆ, ਬਹੁਤ ਬਾਗ ਖਲੋਤੇ ਹਾਲੇ ਵੀ। ਸੋ ਉਹ ਬਾਗ ਜਿੱਥੇ ਜਿੱਥੇ ਹੁੰਦੇ ਸੀਗੇ ਉਹ ਬਾਗ ਕੀਤੇ ਜਾ ਸਕਦੇ ਆ। ਫਿਰ ਘੱਟੋ ਘੱਟ ਦੇਖੋ, ਇਹ ਪਾਣੀ ਵਾਲਾ ਮਸਲਾ ਜੇ ਛੱਡ ਦਈਏ, ਕਿੱਲੇ ਤੇ ਇੱਕ ਰੁੱਖ ਲਾ ਲਓ। ਸਾਡੇ ਕੀ ਕਰਦੇ ਆ ਕਿਸਾਨ, ਜਿਹੜਾ ਰੁੱਖ ਹੁੰਦਾ ਪੈਲੀ ਦੇ ਵਿੱਚ ਉਹ ਵੀ ਪਟਾ ਦਿੰਦੇ, ਕਹਿੰਦੇ ਜੀ ਨੁਕਸਾਨ ਹੁੰਦਾ। ਨੁਕਸਾਨ ਕਿੰਨਾ ਕੁ ਹੁੰਦਾ? ਨੁਕਸਾਨ ਜੇ ਮੰਨ ਲਓ 2 ਮਰਲੇ 4 ਮਰਲੇ, ਉਦਾਂ ਵੀ ਜੇ ਝੱਖੜ ਆ ਜੇ, ਕੋਈ ਹਨੇਰੀ ਆ ਜੇ, ਤੇ ਅਸੀਂ ਉਹ ਝਾੜ ਦਾ ਕਵੇਚਾ ਜਿਹੜਾ ਲੱਗਦਾ ਸਾਨੂੰ ਉਹ ਝਾਲ ਹੀ ਲੈਂਦੇ ਆ। ਤੇ ਜੇ ਮਾੜਾ ਮੋਟਾ ਨੁਕਸਾਨ ਹੋ ਕੇ ਸਾਨੂੰ ਰੁੱਖਾਂ ਤੋਂ ਇੰਨਾ ਫਾਇਦਾ ਹੁੰਦਾ ਕਿ ਬਾਰਿਸ਼ ਵੱਧ ਹੁੰਦੀ ਹੈ, ਬਾਰਿਸ਼ ਨਾਲ ਧਰਤੀ ਸਾਡੀ ਹੈ ਜਿਹੜੀ ਉਹ ਵੀ ਰੀਚਾਰਜ ਹੁੰਦੀ ਹੈ, ਸਾਡੀਆਂ ਫਸਲਾਂ ਜਿਹੜੀਆਂ ਉਹ ਵੀ ਝਾੜ ਦੇ ਵਿੱਚ ਵੱਧ ਜਾਂਦੀਆਂ। ਕਿੰਨੇ ਫਾਇਦੇ ਹੁੰਦੇ ਆ। ਆਕਸੀਜਨ ਸਾਡੀ ਹੈ ਜਿਹੜੀ ਉਹ ਸ਼ੁੱਧ ਹੁੰਦੀ ਹੈ। ਸੋ ਬਹੁਤ ਕੁਛ ਹੈ ਜਿਹੜਾ ਉਹ ਕੀਤਾ ਜਾ ਸਕਦਾ ਆਪਣੇ ਪੱਧਰ ਤੇ। ਪਰ ਜ਼ਰੂਰਤ ਇਹ ਆ ਕਿ ਜਾਗ ਲਾਈ ਚੱਲੀਏ। ਔਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ NRIs ਜਿਹੜੇ ਆ ਨਾ, ਉਹ ਬੜਾ ਵੱਡਾ ਰੋਲ ਪਲੇ ਕਰ ਸਕਦੇ ਆ। ਜਿਵੇਂ ਉਹਨਾਂ ਦੀਆਂ ਜ਼ਮੀਨਾਂ ਉਹ ਜਾ ਕੇ ਰੁੱਖ ਲਾ ਕੇ ਲੋਕਾਂ ਨੂੰ ਦੱਸਣ, ਮਹੱਤਤਾ ਹੋ ਸਕਦਾ। ਉਹ ਆਖਦੇ ਹੁੰਦੇ ਆ ਨਾ ਕਿ ਗਵਾਂਢੀ ਦਾ ਰੂਪ ਗਵਾਂਢੀ ਦੇ ਨਹੀਂ ਆਉਂਦਾ, ਗਵਾਂਢੀ ਨੂੰ ਵੇਖ ਕੇ ਅਕਲ ਜ਼ਰੂਰ ਆ ਜਾਂਦੀ ਆ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਸਾਰੇ ਆਪੋ ਆਪਣੇ ਪੱਧਰ ਤੇ ਕਰਨ। ਜੋ ਕੁਛ ਆਪਣੇ ਪੱਧਰ ਤੇ ਕਰਨ ਦੀ ਸਮਰੱਥਾ ਸਾਡੇ ਕੋਲ ਹੈਗੀ ਆ, ਜੇ ਉਹ ਸਾਰੀ ਅਸੀਂ ਵਰਤੀਏ ਤੇ ਬਹੁਤ ਕੁਛ ਕੀਤਾ ਵੀ ਜਾ ਸਕਦਾ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਪਹਿਲੋਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।